ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਵੀਰਵਾਰ ਦਾ ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਦੇ ਨੇ। ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਆਪਣੇ ਨਾਲ ਉਹ ਸਾਂਝੀਆਂ ਕਰਦੇ ਨੇ। ਵੱਖ-ਵੱਖ ਜਿਹੜੀਆਂ ਬਿਮਾਰੀਆਂ ਦੇ ਇਲਾਜ ਜਿਹੜੇ ਉਹ ਤੁਸੀਂ ਪੁੱਛਦੇ ਹੋ। ਦੱਸ ਦਈਏ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਇਹ ਘਰੇਲੂ ਨੁਸਖੇ, ਪੁਰਾਣੇ ਆ ਹੋਮ ਰੈਮਡੀਜ਼ ਜਿਹੜੀਆਂ ਉਹ ਆਪਾਂ ਇੱਕ ਦੂਜੇ ਦੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝੇ ਕਰਦੇ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾ ਟਰਲੋਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਚੱਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਢਿੱਲੋਂ ਬਰਕਲੇ, ਸਤਵੰਤ ਕੌਰ ਸੇਖੋਂ ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਜੀ ਗੱਲ ਕਰਦੇ ਹਾਂ, ਜਿਹੜੇ ਕਹਿੰਦੇ ਸੀ ਗਟੋਲੀਆਂ ਜਾਂ ਨਿਕਲਦੀਆਂ ਹੈਗੀਆਂ ਪਿੰਡ 'ਚ 3-4 ਗਡਮ ਆਪਾਂ ਜੀ ਇਹਨਾਂ ਨੂੰ ਕਹਿ ਦਿੰਦੇ। ਉਹਦਾ ਤਾਂ ਇਹ ਸਿੱਧਾ ਹੀ ਇਲਾਜ ਹੈ ਜੀ। ਉਹਨੇ ਇੱਕ ਕੱਪੜਾ ਲੈ ਕੇ, ਸੁੱਤੀ ਕੱਪੜਾ ਲੈਣਾ ਹੈਗਾ, ਉਹਦੇ ਵਿੱਚ ਮੈਂ ਥੋੜ੍ਹੀ ਉਨੀ 2-3 ਚਮਚੇ ਹਲਦੀ ਦੇ ਪਾ ਲਓ, 2-3 ਚਮਚੇ ਆਟੇ ਦੇ, ਇਹ ਮਿਕਸ ਕਰ ਲੈਣਾ ਹੈਗਾ। ਫਿਰ ਉਹਨੇ ਨਾਰੀਅਲ ਦਾ ਤੇਲ ਲੈ ਲਓ, ਚਾਹੇ ਤਿਲਾਂ ਦਾ ਤੇਲ ਲੈ ਲਓ, ਭਾਵੇਂ ਤਿਲਾਂ ਦਾ ਤੇਲ ਲੈ ਕੇ ਉਹਨੂੰ ਉਹਨੇ ਗਰਮ ਕਰ ਲੈਂਦਾ, ਤਿਲਾਂ ਦੇ ਤੇਲ ਨੂੰ ਕੌਲੀ 'ਚ। ਸਹਿਣੇ ਜੋਗਾ ਹੋ ਗਿਆ ਤੇਲ, ਉਹਦੇ ਵਿੱਚ ਮੈਂ ਤੁਸੀਂ ਪੋਟਲੀ ਜੀ ਬਣਾ ਲੈਣੀ ਹੈਗੀ ਹਲਦੀ ਤੇ ਆਟੇ ਦੀ, ਉਹਨੂੰ ਬੰਨ੍ਹ ਲੈਣਾ ਹੈਗਾ। ਉਹ ਆਪਣੇ ਤਿਲਾਂ ਦੇ ਤੇਲ ਵਿੱਚ ਮੈਂ ਭਿਓ ਕੇ ਉਹ ਜਿੱਥੇ ਜਿੱਥੇ ਗਟੋਲੀ ਉੱਥੇ ਉੱਥੇ ਸੇਕ ਦੇਣਾ ਜੀ। ਇਹ ਤੁਸੀਂ ਉਹਨੇ 2 ਵੀਕਾਂ ਕਰੋ, ਜਿਹੜੇ ਗਟੋਲੀਆਂ ਜਿਹੀਆਂ ਨਿਕਲੀਆਂ ਗਈਆਂ ਹਟ ਜੂਗੀਆਂ ਜੀ। ਇਹ ਕਰਕੇ ਦੇਖ ਲਓ। ਜਿਹੜੇ ਕਹਿੰਦੇ ਸੀਗੇ ਪੱਥਰੀ ਵਾਲੇ, ਉਹ ਆਪਣੇ ਕਰਿਓ 5 ਗ੍ਰਾਮ ਤਕਰੀਬਨ ਲਸਣ ਲੈਣਾ ਹੈਗਾ, ਅਤੇ 2 ਚੁਟਕੀਆਂ ਆਪਣੇ ਜੌਂ ਖਾਦ ਦੀਆਂ, ਅਤੇ 1 ਚਮਚਾ ਆਪਣੇ ਪਾਉਣਾ ਹੈਗਾ ਗੋਖਰੂ ਦਾ, ਪਖੜਾ ਗੋਖਰੂ ਕਹਿੰਦੇ ਹਿੰਦੀ 'ਚ, ਪਖੜਾ ਪੰਜਾਬੀ 'ਚ। ਇਹ ਆਪਣੇ ਦਿਨਵਾ ਤੁਸੀਂ ਆਪਣੇ 2-3 ਵਾਰੀ ਆਪਣੇ ਲੈ ਲਿਆ ਕਰੋ। ਇਹਦੇ ਨਾਲ ਸਾਰੀ ਪੱਥਰੀ ਜਿਹੜੀ ਹੈ ਨਿਕਲ ਜੂਗੀ ਹੈ। ਵੀ ਆਪਣੇ 2 ਵੀਕਾਂ ਕਰਕੇ ਦੇਖ ਲਓ ਤੁਸੀਂ। ਇਹਦੀ ਚਟਨੀ ਜੀ ਬਣਾ ਲਓ ਲਸਣ ਦੀ, ਅਤੇ ਆਪਣੇ ਜੌਂ ਖਾ ਅਤੇ ਪਾ ਕੇ ਖਾ ਕੇ ਉੱਪਰੋਂ ਆਪਣੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਨਾਲ। ਜਾਂ ਫਿਰ ਆਪਣੇ ਪਿਆਜ਼ ਜਿਹੜਾ ਹੁੰਦਾ ਹੈ, ਪਿਆਜ਼ ਦਾ ਰਸ ਲੈ ਲੈਣਾ ਤੁਸੀਂ ਆਪਣੇ 20-25 ਗ੍ਰਾਮ, ਅਤੇ ਉਹਦੇ ਵਿੱਚ ਫਿਰ ਮਿਸ਼ਰੀ ਪਾ ਕੇ ਉਹ ਤੁਸੀਂ ਉਹਨੇ ਪਾਣੀ ਪਾ ਕੇ ਵਿੱਚ ਜੇ ਪਾਣੀ ਪਾਉਣਾ ਥੋੜ੍ਹਾ ਜਿਹਾ, ਉਹ ਪਾ ਕੇ ਤੁਸੀਂ ਆਪਣੇ 2-3 ਹਫ਼ਤੇ ਤੁਸੀਂ ਉਹਨੇ ਲੈ ਸਕਦੇ ਹੈਗੇ। ਨਹੀਂ ਤਾਂ ਕਿ ਜਿਹੜਾ ਕੇਲੇ ਦਾ ਦਰਖਤ ਹੁੰਦਾ ਹੈਗਾ, ਕੇਲੇ ਦਾ ਤਣਾ, ਉਹਦੇ ਵਿੱਚੋਂ ਤਾਂ ਪਾਣੀ ਕੱਢ ਕੇ ਉਹਦਾ, ਅਤੇ ਉਹਦੇ ਵਿੱਚੋਂ ਕਲਮੀ ਸ਼ੋਰਾ ਮਿਲਾਉਣਾ ਹੈਗਾ 20 ਗ੍ਰਾਮ, ਅਤੇ ਉਹਨੇ 250 ਗ੍ਰਾਮ ਪਿਆਜ਼ ਦਾ ਰਸ, ਇਹ ਕੱਢ ਕੇ ਤੁਸੀਂ ਆਪਣੇ ਰੋਜ਼ ਪੀਣਾ 1 ਗਲਾਸ। ਇਹਦੇ ਨਾਲ ਪੱਥਰੀ ਨਿਕਲ ਜਾਂਦੀ ਹੈਗੀ। ਨਹੀਂ ਤਾਂ ਉਹਨੇ ਨਿੰਬੂ ਦਾ ਰਸ ਲੈ ਲਓ, ਜੇ ਨਹੀਂ ਹੋਰ ਕੁਛ ਮਿਲਦਾ। ਨਿੰਬੂ ਦਾ ਰਸ 6 ਗ੍ਰਾਮ, 3-4 ਚਮਚੇ ਹੋ ਜੂਗੇ ਸਮਝ ਨਿੰਬੂ ਦੇ ਰਸ ਦੇ ਵਿੱਚ। ਮੈਂ ਫਿਰ ਕਲਮੀ ਸ਼ੋਰਾ ਪਾਉਣਾ ਹੈਗਾ ਉਹਨੇ ਅੱਧਾ ਕੁ ਚਮਚਾ, ਅਤੇ ਤਿਲ ਜਿਹੜੇ ਸੁੱਕੇ ਹੋਏ ਤਿਲ ਹੁੰਦੇ ਜੀ, ਪਿਸੇ ਤਿਲ ਲੈ ਕੇ ਉਹਨੂੰ ਪੀ ਲੈਣਾ ਹੈਗਾ, ਅਤੇ 1 ਚਮਚਾ ਤੁਸੀਂ ਆਉਂਦੇ ਅਤੇ ਤਿਲਾਂ ਦਾ ਜੀ, ਇਹ ਤੁਸੀਂ ਉਹਨੇ ਖਾ ਕੇ ਉੱਪਰੋਂ ਲੱਸੀ ਪੀ ਲੈਣੀ ਹੈਗੀ, ਦਹੀਂ ਦੀ ਲੱਸੀ। ਇਹਦੇ ਨਾਲ ਸਾਰੀ ਪੱਥਰੀ ਨਿਕਲ ਜੂਗੀ। ਜਿਹੜੇ ਕਹਿੰਦੇ ਸੀਗੇ ਛਪਾਕੀ ਹੁੰਦੀ ਹੈ ਨਿਆਣੇ ਦੇ, ਉਹ ਤਿਲਾਂ ਦਾ ਤੇਲ ਅਤੇ ਸਰੋਂ ਦਾ ਤੇਲ ਬਰਾਬਰ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਉਹਦੇ ਉੱਤੇ। ਜਾਂ ਫਿਰ ਉਹਨੇ ਨਾਗ ਕੇਸਰ ਮਿਲਦਾ ਜੀ, ਨਾਗ ਕੇਸਰ ਅੱਧਾ ਚਮਚਾ ਸ਼ਹਿਦ ਦੇ ਵਿੱਚੋਂ ਮਿਲਾ ਕੇ ਉਹਨੂੰ ਖਿਲਾਉਣਾ ਹੈਗਾ ਨਿਆਣੇ ਨੂੰ, ਅਤੇ ਸਵੇਰ ਸਾਂਝ 2 ਟਾਈਮ। ਜਾਂ ਨਹੀਂ ਤਾਂ ਫਿਰ ਜਵੈਣ, 1 ਚੁਟਕੀ ਜਵੈਣ ਅਤੇ 1 ਚੁਟਕੀ ਕਾਲੀ ਮਿਰਚ ਦੀ ਥੋੜ੍ਹੇ ਜਿਹੇ ਗੁੜ ਮਿਲਾ ਕੇ ਤੁਸੀਂ ਖਿਲਾ ਦਿਓ, ਉਹਦੇ ਨਾਲ ਵਿੱਚ ਛਪਾਕੀ ਹਟ ਜਾਂਦੀ। ਨਹੀਂ ਤਾਂ ਉਹਨੇ ਫਟਕੜੀ ਦੀ ਖਿੱਲ ਕਰਕੇ ਉਹਦੇ 'ਤੇ ਉਹਨੇ 1 ਚੁਟਕੀ ਫਟਕੜੀ ਦੀ ਖਿੱਲ ਮੱਖਣ ਦੇ ਵਿੱਚ ਮੈਂ ਮਿਲਾ ਕੇ ਖਿਲਾਉਣੀ ਹੈਗੀ ਜੀ।
ਜਾਂ ਫਿਰ ਆਪਣੇ ਥੋੜ੍ਹਾ ਜੁਆਇਨ ਲੈ ਕੇ ਥੋੜ੍ਹਾ ਸਿੰਧਾ ਨੂਣ ਪਾ ਕੇ ਉਹ ਖਿਲਾ ਦਿਓ ਨਿਆਣੇ ਨੂੰ, ਉਹਦੇ ਨਾਲ ਵੀ ਹਟ ਜਾਂਦੀ। ਅਤੇ ਜਿਹੜਾ ਗੇਰੂ ਹੁੰਦਾ ਉਹਦਾ ਪਾਣੀ ਨਾਲ ਘੋਲ ਕੇ ਉਹਦੀ ਮਾਲਿਸ਼ ਜੀ ਕਰ ਦਿਓ, ਅਤੇ ਕੰਬਲ ਜਾਂ ਛਪਾਕੀ ਨਿਕਲਦੀ ਮਾਲਿਸ਼ ਕਰਕੇ ਉੱਪਰ ਕੰਬਲ ਲੈ ਕੇ ਪੈ ਜਾਵੇ, ਉਹਦੇ ਨਾਲ ਹਟ ਜਾਂਦਾ। ਫਿਰ ਸਰਵਗੰਧਾ ਦਾ ਚੂਰਨ ਤੁਸੀਂ ਆਪਣੇ ਇੱਕ ਚੁਟਕੀ ਉਹ ਪਾਣੀ ਨਾਲ ਦੇ ਸਕਦੇ ਨਿਆਣੇ ਨੂੰ। ਨਹੀਂ ਤਾਂ ਫਿਰ ਅਦਰਕ ਦਾ ਰਸ 1 ਚਮਚਾ ਅਤੇ ਸ਼ਹਿਦ ਇਹ ਮਿਲਾ ਕੇ ਦਿਨ 2 ਵਾਰੀ ਚਟਾਦੇ ਕਰੋ, ਇਹਦੇ ਨਾਲ ਵੀ ਹਟ ਜਾਂਦੀ। ਜਾਂ ਫਿਰ ਗੁਲਾਬ ਜਲ ਦੇ ਵਿੱਚ ਥੋੜ੍ਹਾ ਚੰਦਨ ਦਾ ਤੇਲ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਨਿਆਣੇ ਨੂੰ। ਫਿਰ ਉਹਨੇ ਪੁਦੀਨੇ ਦੀ ਚਾਹ ਜੀ ਬਣਾ ਕੇ ਤੁਸੀਂ ਗੁੜ ਵਾਲੀ ਬਣਾਉਣੀ ਹੈਗੀ, ਪੁਦੀਨੇ ਦੀ ਚਾਹ ਗੁੜ ਪਾ ਕੇ ਬਣਾ ਲਓ, ਉਹਦੇ ਨਾਲ ਵੀ ਸਾਰੀ ਛਪਾਕੀ ਜਿਹੜੀ ਹਟ ਜਾਂਦੀ ਹੈਗੀ। ਜਿਹੜੇ ਕਹਿੰਦੇ ਸੀਗੇ ਉਹਨੇ ਖਾਜ ਖੁਜਲੀ ਹੁੰਦੀ ਹੈਗੀ ਜ਼ਿਆਦਾ ਪਿੰਡੇ 'ਤੇ, ਖੁਜਲੀ ਵਾਸਤੇ ਤੁਸੀਂ ਲੈ ਸਕਦੇ ਹੈਗੇ 250 ਗ੍ਰਾਮ ਤਿਲਾਂ ਦਾ ਤੇਲ ਲੈ ਲੈਣਾ ਹੈਗਾ। ਅੱਧਾ ਕੁ ਕੱਪ ਤੁਸੀਂ ਉਹਨੇ ਜਿਹੜਾ ਬਾਹਰ ਘਾਹ ਹੁੰਦਾ ਆਪਣੇ ਜਾਂ ਘਾਹ ਕੱਢਦੇ ਉਹਦਾ ਤੁਸੀਂ ਉਹਨੇ ਜੇ ਤੁਹਾਡੇ ਕੋਲ ਜੂਸਰ ਹੈਗਾ ਜਾਂ ਕੋਈ ਦੂਜਾ ਹੈਗਾ ਉਹਦੇ ਵਿੱਚ ਮੈਂ ਕੱਢ ਕੇ ਜੂਸ ਜਿਹਾ ਕੱਢਣਾ ਉਹਦਾ ਘਾਹ ਦਾ ਪਾਣੀ, ਘਾਹ ਦਾ ਪਾਣੀ ਜਾਂ ਕੁੱਟ ਕੇ ਗੁੰਡੀ ਸੋਟੇ ਮਾ ਕੱਪੜੇ ਮਾ ਪਾ ਕੇ ਨਿਚੋੜ ਲਓ ਵੀ ਜੂਸ ਜਿਹਾ ਕੱਢ ਕੇ ਉਹਦਾ ਅੱਧਾ ਕੁ ਕੱਪ ਜਾਂ ਅੱਧਾ ਕੁ ਕੱਪ ਕੱਢ ਲਓ, ਬਹੁਤ ਹੈਗਾ ਅੱਧਾ ਕੱਪ। ਤਾਂ ਇਹਨੂੰ ਆਪਣੇ ਵਿੱਚੋਂ ਉਬਾਲ ਲੈਣਾ ਹੈਗਾ, ਉਹਦੇ ਵਿੱਚੋਂ ਜਦੋਂ ਤੇਲ ਜ਼ਿਆਦਾ ਹੈਗਾ ਉਹਦੀ ਤੁਸੀਂ ਮਾਲਿਸ਼ ਕਰੋ, ਇਹਦੇ ਨਾਲ ਥਾਰੇ ਹਟ ਜੂਗੀ ਜਿਹੜੀ ਖੁਰਕ ਹੁੰਦੀ ਹੈਗੀ। ਫਿਰ ਜੇ ਸੰਤਰੇ ਦੇ ਛਿੱਲਕੇ ਉਹਨਾਂ ਦੀ ਚਟਨੀ ਜੀ ਬਣਾ ਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਚੰਦਨ ਦੇ ਤੇਲ ਦੇ ਵਿੱਚੋਂ ਤੁਸੀਂ ਨਿੰਬੂ ਮਿਲਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਫਿਰ ਤਿਲਾਂ ਦੇ ਤੇਲ ਦੇ ਵਿੱਚੋਂ ਤੁਲਸੀ ਦਾ ਰਸ ਮਿਲਾ ਕੇ ਉਹਦੀ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ 5 ਗ੍ਰਾਮ ਲੈਣੀ ਹੈਗੀ ਤੁਸੀਂ ਕਾਲੀ ਮਿਰਚਾਂ, 10 ਗ੍ਰਾਮ ਗੰਧਕ ਲੈਣੀ ਹੈਗੀ, ਦੋਵਾਂ ਨੂੰ ਉਹਨੇ ਪੀ ਕੇ ਬਰੀਕ ਕਰ ਲੈਣਾ ਹੈਗਾ, ਉਹਨਾਂ ਨੂੰ ਕੱਪੜ ਛਾਣ ਕਰ ਲੈਣਾ ਹੈਗਾ। ਫਿਰ ਚਾਹੇ ਤਾਂ ਤੁਸੀਂ ਉਹਨੇ ਕਿਸੇ ਤੇਲ ਦੇ ਵਿੱਚੋਂ ਜਾਂ ਫਿਰ ਨਹੀਂ ਵੈਸਲੀਨ ਦੇ ਵਿੱਚੋਂ ਮਿਕਸ ਕਰਕੇ ਮੱਲਮ ਜੀ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਫਿਰ ਨਹੀਂ ਤਾਂ ਨਿੰਬ ਦਾ ਤੇਲ ਵੀ ਇਹਦੇ ਵਿੱਚੋਂ ਕੰਮ ਕਰ ਜਾਂਦਾ, ਉਹ ਲਗਾ ਸਕਦੇ ਹੈਗੇ। ਨਿੰਬੂ ਦਾ ਰਸ ਅਤੇ ਚਮੇਲੀ ਦਾ ਤੇਲ, ਜੈਸਮੀਨ ਆਇਲ ਕਹਿੰਦੇ ਹੈਗੇ ਇਹਨੂੰ, ਇਹ ਮਿਕਸ ਕਰਕੇ ਤੁਸੀਂ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਦਹੀਂ ਨਾਲ ਨਾਲੇ ਕਰੋ ਤੁਸੀਂ, ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਜੇ ਖੁਸ਼ਕੀ ਨਾਲ ਖੁਸ਼ਕ ਹੁੰਦੀ ਹੈ ਇਹ ਤਾਂ ਉਹਨੇ ਇਹ ਦੂਰ ਹੋ ਜੂਗੀ ਇਹਦੇ ਨਾਲ। ਅੱਛਾ ਜੀ, ਉਹ ਚੱਲਦੇ ਹੈਗੇ ਆਪਾਂ ਜਿਹੜੇ ਮੂੰਹ ਵਿੱਚ ਕਹਿੰਦੇ ਜ਼ਿਆਦਾ ਥੁੱਕ ਆਉਂਦਾ ਹੈਗਾ ਉਹ ਆਪਣੇ ਤੁਸੀਂ ਆਪਣੇ ਤ੍ਰਿਫਲਾ ਯੂਜ਼ ਕਰੋ ਜੀ। ਤ੍ਰਿਫਲੇ ਦਾ ਰਸ ਜੇ ਤੁਹਾਨੂੰ ਬਣਿਆ ਬਣਾਇਆ ਮਿਲਦਾ ਤਾਂ 5-6 ਚਮਚੇ ਤੁਸੀਂ ਉਹ ਲੈ ਲਿਆ ਕਰੋ ਰੋਜ਼, ਦਿਨ 2 ਵਾਰੀ ਲੈਣੇ ਸਵੇਰ ਸਾਂਝ ਨੂੰ। ਨਹੀਂ ਤਾਂ ਉਹਨੇ ਤ੍ਰਿਫਲਾ ਜਿਹੜਾ ਪਾਊਡਰ ਹੁੰਦਾ ਉਹਨੂੰ ਪਾਣੀ ਨਾਲ ਭਿਓ ਕੇ 2 ਚਮਚੇ ਉਹ ਪੀ ਲਿਆ ਕਰੋ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ 7 ਇਸਬਗੋਲ ਲੈ ਸਕਦੇ ਹੈਗੇ 2 ਚਮਚੇ ਗਰਮ ਦੁੱਧ ਨਾਲ, ਇਹਦੇ ਨਾਲ ਆਪਣੇ ਥੁੱਕ ਥੋੜਾ ਜਿਹੜਾ ਬਾਹਲਾ ਆਉਂਦਾ ਮੂੰਹ 'ਚ ਹਟ ਜੂਗਾ ਜੀ। ਜਿਹੜੇ ਮੱਥੇ ਉੱਤੇ ਮੂੰਹ ਦੇ ਉੱਤੇ ਬਾਲ ਜੇ ਕਹਿੰਦੇ ਸੀਗੇ ਉਹ ਉਹਨੇ ਹਲਦੀ ਅਤੇ ਰਿੰਡੀ ਦਾ ਤੇਲ ਅਤੇ ਉਹਨੇ ਬੇਸਣ ਇਹ ਪਾ ਕੇ ਗਾੜਾ ਇਕੱਠਾ ਜਿਹਾ ਆਟਾ ਗੁੰਨ ਲੈਣਾ ਇਹਦੇ ਨਾਲ ਚੰਗਾ, ਉਹ ਆਪਣੇ ਗੋਲਾ ਜਿਹਾ ਬਣਾ ਕੇ ਉਹ ਆਪਣੇ ਇੱਥੇ ਮੂੰਹ 'ਤੇ ਬਾਲ ਹੈਗੇ ਉੱਥੇ ਉਹਨੇ ਘੁਮਾਈ ਚੱਲੋ। ਬਾਕੀ ਮੁੱਢਲੇ ਹਫ਼ਤੇ ਦੱਸੂਗਾ ਮੈਂ, ਬੜਾ ਟਾਈਮ ਨਹੀਂ ਸੀਗਾ, ਇੰਨੇ ਇਹ ਹਫ਼ਤਾ ਕਰਕੇ ਦੇਖ ਲਵੇਂ। ਜਿਸ ਤਰ੍ਹਾਂ ਆਪਣੇ ਬਟਨਾ ਮਲਦੇ ਹੁੰਦੇ ਗਾੜਾ ਜਿਹਾ ਕਰਕੇ ਉਸ ਤਰ੍ਹਾਂ ਮਲ ਕੇ ਉਹਨੇ ਉਹ ਕਰ ਸਕਦੇ। ਜਿਹੜੇ ਕਹਿੰਦੇ ਸਾਹ ਫੁੱਲਦਾ ਹੈਗਾ ਉਹ ਤੁਸੀਂ ਅਰੰਡੀ ਦਾ ਤੇਲ 1 ਚਮਚਾ, ਸ਼ਹਿਦ ਦਾ 1 ਚਮਚਾ ਇਹ ਮਿਕਸ ਕਰਕੇ ਸਵੇਰ ਸਾਂਝ ਖਾਓ। ਨਹੀਂ ਤਾਂ ਉਹਨੇ ਅਨਾਰ ਦਾ ਛਿਲਕਾ ਲੈ ਕੇ ਉਹਨੂੰ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਸ਼ਹਿਦ ਨਾਲ ਖਾਣਾ ਹੈਗਾ। ਅਤੇ ਉਹਨੇ ਮਗਾਂ, ਕਾਲੀਆਂ ਮਿਰਚਾਂ, ਸੁੰਢ ਇਹ ਤੁਸੀਂ ਉਹਨੇ ਅੱਧਾ ਚਮਚਾ ਲੈ ਸਕਦੇ ਹੈਗੇ ਦਿਨ 2 ਵਾਰੀ ਸ਼ਹਿਦ ਪਾ ਕੇ। ਜਿਹੜੇ ਜਨੇਊ ਕਹਿੰਦੇ ਸੀਗੇ ਜਨੇਊ ਉਹਨੇ 1.5 ਚਮਚਾ ਗੰਧਕ ਪਾਊਡਰ ਲੈ ਲੈਣਾ ਹੈਗਾ, ਸਲਫਰ ਪਾਊਡਰ ਵੀ ਕਹਿੰਦੇ ਇਹਨੂੰ, ਆਮ ਡਰੱਗ ਸਟੋਰ 'ਚ ਆਮ ਮਿਲ ਜਾਂਦਾ ਹੈਗਾ ਇੱਥੇ ਸਲਫਰ ਪਾਊਡਰ ਜਾਂ ਗੰਧਕ ਦਾ ਪਾਊਡਰ, ਇੰਡੀਅਨ ਸਟੋਰਾਂ ਵਾਂ ਮਿਲ ਜੂਗਾ ਗੰਧਕ ਦਾ ਪਾਊਡਰ। 1.5 ਚਮਚਾ ਦੇ ਕੇ ਇੱਕ ਪਾਣੀ ਦੇ ਗਰਮ ਗਲਾਸ 'ਚ ਉਹਨੇ ਕੋਸੇ ਪਾਣੀ ਨਾਲ ਘੋਲ ਲੈਣਾ ਹੈਗਾ। ਫਿਰ ਇੱਕ ਰੁਮਾਲ ਜਾਂ ਪੋਟਲੀ ਲੈ ਕੇ ਰੁਮਾਲ ਲੈ ਕੇ ਉਹਦੇ ਵਿੱਚੋਂ ਭਿਓ ਕੇ ਉਹਨੂੰ ਸੇਕ ਜਿਹਾ ਦੇਣਾ ਹੈਗਾ ਜੀ। ਇਹਦੇ ਕਹਿੰਦੇ ਮਤਲਬ ਉਹਨੂੰ ਰੱਖ ਕੇ ਸੇਕ ਜਿਹਾ ਦਿਓ ਇਹਨੂੰ,
ਇਹਦੇ ਨਾਲ ਜਿਹੜੀ ਜਲਣ ਜੀ ਉਹ ਹਟ ਜੂਗੀ ਇਹਦੇ ਨਾਲ। ਜਿਹੜੇ ਕਹਿੰਦੇ ਮੇਰੇ ਛਾਤੀ ਜਿਹਾ ਦਰਦ ਰਹਿੰਦਾ ਹੈਗਾ, ਉਹ ਉਹਨੇ 2 ਮਣਕੇ ਲੈਣੇ, ਉਹਨਾਂ ਦੇ ਬੀਜ ਕੱਢ ਲੈਣੇ ਹੈਗੇ ਜੀ। ਬੀਜ ਕੱਢ ਕੇ ਉਹਦੇ ਵਿੱਚੋਂ ਜਿੰਨੀ ਕੁ ਹਿੰਗ ਭਰ ਹੁੰਦੀ ਹੈਗੀ, ਉਹ ਹਿੰਗ ਭਰ ਕੇ ਉਹ ਤੁਸੀਂ ਆਪਣੇ ਖਾ ਲੈਣੇ ਹੈਗੇ। ਇਹਦੇ ਨਾਲ ਸਾਰਾ ਫੱਟ ਛੇਤੀ ਦਾ ਹਟ ਜੂਗਾ ਜੀ। 1-2 ਮਣਕਿਆਂ ਨਾਲ ਹਟ ਜਾਂਦਾ ਦਰਦ। ਜੇ ਨਾ ਹਟੇ ਤਾਂ 4 ਘੰਟੇ ਬਾਅਦ ਤੁਸੀਂ ਫੇਰ ਦੁਬਾਰਾ ਇਹੀ ਰਿਪੀਟ ਕਰਨਾ ਹੈਗਾ। ਜਾਂ ਫਿਰ ਨਹੀਂ ਹੈ ਤੁਸੀਂ ਹੋਰ ਕਰ ਸਕਦੇ, 1 ਚਮਚੇ ਤੁਸੀਂ ਅਜਵਾਇਣ ਦੀ ਚਾਹ ਬਣਾ ਕੇ ਇਹ ਤੁਸੀਂ ਉਹਨੇ ਪੀਲੇ ਕਰੋ। ਇਹਦੇ ਨਾਲ ਵੀ ਛਾਤੀ ਦੇ ਦਰਦ ਨੂੰ ਫਰਕ ਪੈ ਜੂਗਾ ਜੀ। ਜੇ ਅਸੀਂ ਹੱਡੀ ਟੁੱਟੀ ਹੋਵੇ, ਕਹਿੰਦੇ ਹੱਡੀ ਟੁੱਟੀ ਪਤਾ ਨਹੀਂ ਕਹਿੰਦੇ ਸੀ ਕੁਛ ਇਹੋ ਜਿਹਾ, ਕਿੱਕਰ ਦੇ ਬੀਜ ਹੁੰਦੇ ਜੀ, ਉਹਨਾਂ ਨੂੰ ਪੀ ਕੇ ਸ਼ਹਿਦ ਨਾਲ ਮਿਲਾ ਕੇ ਉਹਦਾ ਨਾਲ ਉਹਨੇ ਲੇਪ ਕਰ ਲਿਆ ਕਰੇ ਜੀ। ਜੇ ਕਿਸੇ ਨੇ ਹੱਡੀ ਦੀ ਕਰੈਕ ਹੈਗਾ, ਨਹੀਂ ਤਾਂ ਉਹਨੇ ਹਲਦੀ ਦੇ ਤੇਲ ਮਿਲ ਜਾਂਦਾ ਜੀ ਬਣਿਆ ਬਣਾ, ਇਹਦੀਆਂ 5 ਬੂੰਦਾਂ ਖੰਡ ਵਾਲੇ ਪਤਾਸੇ ਨਾਲ ਪਾ ਕੇ ਤੁਸੀਂ ਉਹ ਖਾ ਲੈਣੀਆਂ ਹੈਗੀਆਂ। ਜਿਹੜੇ ਕਹਿੰਦੇ ਸਿਰ ਦਾ ਦੁਖਦਾ ਹੈਗਾ, ਸਫੇਦ ਕਨੇਰ ਹੁੰਦਾ ਜੀ, ਉਹਦੇ ਪੱਤਿਆਂ ਨੂੰ ਸੁਕਾ ਕੇ ਉਹਦੀ ਪੀ ਲੈਣਾ ਉਹਨਾਂ ਨੂੰ, ਤੇ ਉਹ ਆਪਣੇ ਕੱਪੜੇ ਛਾਣ ਕਰਕੇ ਉਹਦੀ ਨੂੰ ਸਵਾਦ ਲੈਣੀ ਹੈਗੀ ਜੀ। ਇਹਦੇ ਨਾਲ ਕਈਆਂ ਸਿਰ ਦਾ ਦਰਦ ਨੂੰ ਜਿਹੜਾ ਆਰਾਮ ਆ ਜਾਂਦਾ ਜੀ। ਅੱਛਾ ਜੀ। ਤੇ ਉਹਨੇ ਜਿਹੜੇ ਕਹਿੰਦੇ ਮੇਰੇ ਕੱਛਾਂ ਖਾਰਸ਼ ਜੀ ਹੋਣ ਲੱਗੀ ਪਸੀਨੇ ਕਰਕੇ, ਉਹ ਔਲੇ ਦਾ ਚੂਰਨ ਸਰੋਂ ਦੇ ਤੇਲ ਨਾਲ ਮਿਕਸ ਕਰਕੇ ਪੇਸਟ ਜਿਹਾ ਬਣਾ ਲਵੇਂ, ਪਤਲਾ ਪਤਲਾ ਜਿਹਾ, ਉਹ ਲਗਾਵੇਂ। ਉਹਦੇ ਨਾਲ ਉਹਨਾਂ ਦੀ ਜਿਹੜੀ ਖਾਰਿਸ਼ ਹੈ ਉਹ ਹਟ ਜੂਗੀ, ਪੱਕੀ ਗੱਲ ਹੈ। ਨਹੀਂ ਤਾਂ ਤੁਲਸੀ ਦੇ ਪੱਤਿਆਂ ਦਾ ਰਸ ਲੈ ਕੇ 1 ਚਮਚਾ ਨਿੰਬੂ ਨਿਚੋੜ ਕੇ ਵਿੱਚ ਮਿਕਸ ਕਰਕੇ ਉਹ ਲਗਾ ਦੇ ਕਰੇ ਜੀ। ਇਹ 2 ਇਲਾਜਾਂ ਤੇ ਜਿਹੜਾ ਮਰਜੀ 2 ਕਰਨੇ ਇਹਦੇ ਨਾਲ ਹਟ ਜੂਗੀ। ਜਿਹੜੇ ਕਹਿੰਦੇ ਤੇ ਉਹਨੇ ਜਿੱਥੇ ਬਾਲ ਮੁੰਡਾ ਹੈਗਾ ਉਹਦਾ ਜੂੜਾ ਜਿਹਾ ਕਰਦਾ ਹੈਗਾ, ਉੱਥੇ ਸਿੱਕਰੀ ਜੀ ਜਾਂਦੀ ਹੈ, ਪਤਾ ਨਹੀਂ ਕੁਛ ਐਂ ਕਹਿੰਦੇ ਸੀਗੇ। ਉਹਨੇ ਨਿੰਬੂ ਦੇ ਰਸ ਵਿੱਚੋਂ ਉਹਨੇ ਨਿੰਬ ਦੇ ਪੱਤੇ ਉਹਨੇ ਘੁੱਟ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ ਜੀ। ਜਾਂ ਫਿਰ ਨਹੀਂ ਤਾਂ ਨਿੰਬ ਦਾ ਤੇਲ ਯੂਜ਼ ਕਰ ਲਓ, ਇਹਦੇ ਵਿੱਚੋਂ ਐਂ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਔਲੇ ਦਾ ਜੂਸ ਤੇ ਲਾਈਮ ਨਿੰਬੂ ਦਾ ਜੂਸ ਇਹ ਮਿਕਸ ਕਰਕੇ ਤੁਸੀਂ ਇਹ ਲਗਾ ਸਕਦੇ ਹੈਗੇ ਉੱਥੇ। ਜਾਂ ਫਿਰ ਆਪਣੇ ਕੋਕੋਨਟ ਆਇਲ ਦੇ ਵਿੱਚੋਂ ਤੁਸੀਂ 100 ਗ੍ਰਾਮ ਤੁਸੀਂ ਆਪਣੇ ਕੋਕੋਨਟ ਆਇਲ ਲੈ ਲੈਣਾ, 2 ਵਿੱਚੋਂ ਨਿੰਬੂ ਨਿਚੋੜ ਲੈਣੇ ਹੈਗੇ ਉਹਦੇ, ਤੇ 5 ਗ੍ਰਾਮ ਮੁਸ਼ਕਪੂਰ ਪਾ ਲੈਣਾ ਹੈਗਾ। ਇਹ ਉਹਨੇ ਮਿਕਸ ਜਿਹਾ ਕਰਕੇ ਇਹ ਤੁਸੀਂ ਉਹਨੇ ਰਾਤ ਨੂੰ ਲਗਾ ਕੇ ਪੈ ਗਏ, ਇਹਦੇ ਨਾਲ ਸਵੇਰ ਨੂੰ ਇਸ ਤਰ੍ਹਾਂ ਹੌਲੀ ਹੌਲੀ ਕਰੋਗੇ ਤਾਂ ਸਿੱਕਰੀ ਦੀ ਖਤਮ ਹੋ ਜੂਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸੈਲਸ਼ੀਅਮ ਸ਼ੈਂਪੂ ਜਿਹੜਾ ਹੁੰਦਾ ਉਹ ਲੈ ਸਕਦੇ ਹੈਗੇ। ਇਹ ਐਕਸਟਰਾ ਹੁੰਦਾ ਜੀ, ਮੈਡੀਕੇਟਡ ਸ਼ੈਂਪੂ ਹੁੰਦਾ, ਮੈਡੀਕੇਟ ਸ਼ੈਂਪੂ, ਇਹ ਅੱਡ ਪਿਆ ਹੁੰਦਾ ਸਟੋਰ 'ਚ, 2.5% ਲਿਖਿਆ ਹੋਊਗਾ ਉਹਦੇ ਉੱਤੇ। ਉਹ ਤੁਸੀਂ ਉੱਥੇ ਲਗਾ ਦਿਓ ਸਿਰ ਦੇ ਵਿੱਚੋਂ, ਉਹਦੇ ਨਾਲ ਸਿਰ ਨਲਾ ਦੇ ਕਰੋ ਭਾਵੇਂ, ਉਹਦੇ ਨਾਲ ਆਪਣੇ ਜਿਹੜੀ ਸਿੱਕਰੀ ਹੈ ਜੋ ਕੁਛ ਵੀ ਹੈਗਾ ਉਹ ਖਤਮ ਹੋ ਜਾਂਦੀ ਜੀ ਉਹਦੇ ਨਾਲ। ਜਾਂ ਦਹੀਂ ਦੇ ਵਿੱਚੋਂ ਕਾਲੀ ਮਿਰਚ ਤੇ ਥੋੜ੍ਹਾ ਨਿੰਬੂ ਨੂੰ ਨਿਚੋੜ ਕੇ ਇਹ ਮਿਕਸ ਕਰਕੇ ਲਗਾ ਕੇ ਤੁਸੀਂ ਦੇਖ ਸਕਦੇ ਹੈਗੇ। ਜਿਹੜੇ ਕਹਿੰਦੇ ਤੇ ਐਸਿਡਿਟੀ ਬਣਦੀ ਹੈਗੀ, ਉਹ ਚੂਰਨ ਹੈਗੀ ਜੀ, ਅਬ ਪੀਤੀ ਕਰ ਚੂਰਨ, ਇਹ ਬਣਿਆ ਬਣਾਇਆ ਮਿਲ ਜਾਂਦਾ ਜੀ। ਅਬ ਪੀਤੀ ਕਰ ਚੂਰਨ 1 ਚਮਚਾ ਤੁਸੀਂ ਆਪਣੇ ਨਾਰੀਅਲ ਦੇ ਪਾਣੀ ਨਾਲ ਦੇਣਾ ਹੈਗਾ। ਇਹ ਨਹੀਂ ਤਾਂ ਚੂਰਨ ਇਹਦਾ ਤੇਜ਼ਾਬ ਦਾ ਤਾਂ ਸਿੱਧਾ ਹੀ ਇਲਾਜ ਹੈ ਜੀ। ਸਵੇਰ ਨੂੰ ਉੱਠ ਕੇ ਉਹਨੇ ਕੋਸਾ ਪਾਣੀ ਪੀ ਲੈਣਾ ਹੈਗਾ, 2 ਗਿਲਾਸ, ਉਹ ਫਿਰ ਮੂੰਹਾਂ ਹਲਕਾ ਉਂਗਲੀਆਂ ਮਾਰ ਕੇ ਉਹ ਪਾਣੀ ਬਾਹਰ ਕੱਢ ਦਿਓ। 1 ਹਫ਼ਤਾ ਕਰਕੇ ਦੇਖੋ ਸਾਰੀ ਐਸਿਡਿਟੀ ਆਪੇ ਖਤਮ ਹੋ ਜਾਂਦੀ ਇਹਦੇ ਨਾਲ। ਇਹਦੇ ਵਿੱਚੋਂ ਫਿਰ ਪੀਜ਼ਾ ਪੂਜਾ ਇਹੋ ਜਿਹੀਆਂ ਚੀਜ਼ਾਂ, ਮੀਟ ਪੀਜ਼ਾ ਇਹੋ ਜਿਹਾ ਖਾਣਾ ਬੰਦ ਕਰ ਦਿਓ। ਲਾਈਟ ਫੂਡ ਖਾਣਾ ਹੈਗਾ ਤੁਸੀਂ, ਫਰੂਟ ਫਰਾਟ ਜ਼ਿਆਦਾ ਖਾਓ। ਜਾਂ ਉਹਨੇ ਘੀਆ ਦਾ ਜੂਸ ਪੀਓ, ਕੱਦੂ ਦਾ ਜਿਹੜਾ ਪੇਠਾ ਕੱਦੂ ਹੁੰਦਾ ਜੀ, ਪੇਠਾ ਜਿਹਦੀ ਮਠਿਆਈ ਬਣਦੀ ਹੈ ਇਹਦੀ, ਇਹਦਾ ਜੂਸ ਦਾ ਜੋ ਪੀਣੇ, ਇਹਦੇ ਨਾਲ ਐਸਿਡਿਟੀ ਖਤਮ ਹੋ ਜਾਂਦੀ ਹੈ ਜੀ ਇਹਦੇ ਨਾਲ। ਨਹੀਂ ਤਾਂ ਪੇਠੇ ਦੀ ਮਠਿਆਈ ਖਾ ਲਿਆ ਕਰੋ। ਫਿਰ ਜਿਹੜੀ ਹਰੜਾਂ ਹੁੰਦੀਆਂ, ਕਾਲੀ ਹਰੜ, ਛੋਟੀ ਹਰੜ ਜਿਹਨੂੰ ਕਹਿੰਦੇ, ਉਹ ਤੁਸੀਂ ਆਪਣੇ ਅੱਧਾ ਚਮਚਾ ਗੁੜ ਦੇ ਵਿੱਚੋਂ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਰੋਟੀ ਖਾਣੇ ਦੇ ਬਾਅਦ ਤੁਸੀਂ ਇਹ ਮਿਕਸ ਕਰਕੇ ਖਾ ਲਓ। ਜਾਂ ਫਿਰ ਤੁਸੀਂ ਆਪਣੇ ਭੁੰਨਿਆ ਵਾ ਜੀਰਾ ਅੱਧਾ ਚਮਚਾ ਤੇ 2 ਚੁਟਕੀਆਂ ਮਿੱਠਾ ਸੋਡਾ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਇਹਦੇ ਵਿੱਚ ਐਸਿਡਿਟੀ ਤੁਸੀਂ ਆਪਣੇ ਮੂਲੀ ਦੇ ਆਪਣੇ ਅੱਧੇ ਕੱਪ ਰਸ ਦੇ ਵਿੱਚੋਂ ਸ਼ੱਕਰ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ।
ਚੁਰਕਾ ਪੀ ਸਕਦੇ ਹਾਂ ਜੀ। ਚੁਰਕਾ ਜਿਹੜਾ 4 ਅਰਕਾਂ ਦਾ ਬਣਿਆ ਹੁੰਦਾ, ਜੇ ਮਿਲ ਜਾਂਦਾ ਇੱਥੇ ਤਾਂ ਉਹ 2 ਚਮਚੇ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਪੇਟ ਵਿੱਚ ਮੈਂ ਗੈਸ ਕਹਿੰਦੇ ਸੀ, ਗੈਸ ਬਣਦੀ ਹੈਗੀ, ਜਿਹਨਾਂ ਦੇ ਗੈਸ ਵੀ ਬਣਦੀ ਹੈਗੀ, ਚਾਹੇ ਐਸਿਡਿਟੀ ਹੈਗੀ ਜਾਂ ਉਹਨਾਂ ਕਿਸੇ ਨੂੰ ਪੇਟ ਦੀ ਤਕਲੀਫ ਵੀ ਹੈਗੀ, ਉਹ ਆਪਣੇ ਕੁਮਾਰੀ ਆਸਬ ਲੈਣਾ ਹੈਗਾ ਜੀ। ਕੁਮਾਰੀ ਆਸਬ, ਉਹ ਕੱਲ੍ਹ ਭੈਣ ਜੀ ਗੁਰਮੀਤ ਦੱਸ ਗਏ ਸੀਗੇ, ਉਹਨਾਂ ਤੇ ਮੇਰਾ ਗਲਤ ਮੂੰਹ ਚੋਂ ਨਿਕਲ ਗਿਆ। ਉਹ ਕਹਿੰਦੇ ਸੀਗੇ ਮੈਨੇ ਅਸ਼ੋਕਾ ਰਿਸ਼ਟ, ਉਹ ਗਲਤ ਨਿਕਲ ਗਿਆ ਉਹਨਾਂ ਦੇ ਮੂੰਹ ਤੋਂ। ਤੋ ਜਿਹਨੇ ਪੇਟ ਦੀ ਬਿਮਾਰੀ ਲੈਣੀ ਹੈਗੀ ਉਹ ਅਸ਼ੋਕਾ ਰਿਸ਼ਟ ਨਹੀਂ ਲੈਣੀ, ਕੁਮਾਰੀ ਆਸਬ ਲੈਣਾ ਹੈਗਾ ਜੀ। ਅਸ਼ੋਕਾ ਰਿਸ਼ਟ ਹੁੰਦੀ ਜਿਹਨਾਂ ਨੂੰ ਬਿਮਾਰੀ ਦੀ ਪ੍ਰੋਬਲਮ ਹੋਵੇ ਕੋਈ ਇਹੋ ਜਿਹੀ, ਉਹਨਾਂ ਵਾਸਤੇ ਹੁੰਦੀ ਹੈ ਅਸ਼ੋਕਾ ਰਿਸ਼ਟ। ਪੇਟ ਦੀ ਬਿਮਾਰੀਆਂ ਵਾਸਤੇ, ਗੈਸ ਹੋਵੇ, ਐਸਿਡਿਟੀ ਹੋਵੇ, ਰੋਟੀ ਹਜਮ ਨਾ ਆਉਂਦੀ ਹੋਵੇ, ਪੇਟ ਸਾਰਾ ਤੜਿਆ ਹੋਇਆ ਹੋਵੇ, ਭੁੱਖ ਨਾ ਲੱਗਦੀ ਹੋਵੇ, ਇਹ ਤੁਸੀਂ ਆਪਣੇ ਇਹ ਯੂਜ਼ ਕਰ ਸਕਦੇ। 4 ਚਮਚੇ ਕੁਮਾਰੀ ਆਸਬ ਦੇ ਲੈਣੇ, 4 ਚਮਚੇ ਪਾਣੀ ਦੇ ਪਾ ਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਲੈਣੇ ਹੈਗੇ ਜੀ। ਅਤੇ ਉਹਨੇ ਮੇਥਿਆਂ ਦੀ ਸਬਜ਼ੀ, ਮੇਥੀ ਦੀ ਜਿਹੜੀ ਹਰੀ ਹੁੰਦੀ ਉਹਦੀ ਸਬਜ਼ੀ ਤੁਸੀਂ ਖਾਓ। ਅਦਰਕ ਦਾ ਰਸ 1 ਚਮਚਾ ਨਿੰਬੂ ਦਾ ਰਸ, ਅੱਧਾ ਚਮਚਾ ਸ਼ਹਿਦ ਦਾ ਰਸ, ਇਹ ਮਿਲਾ ਕੇ ਪਾਣੀ ਮੈਂ ਤੁਸੀਂ 2-3 ਵਾਰੀ ਪੀ ਲਿਆ ਕਰੋ ਦਿਨ ਦੇ ਵਿੱਚ। ਫਿਰ ਰਾਤ ਨੂੰ ਨਹੀਂ ਤਿਰਫਲਾ ਪਾਊਡਰ 2 ਚਮਚੇ ਪਾਣੀ ਮੈਂ ਭਿਓ ਕੇ ਰੱਖਦੇ, ਸਵੇਰ ਨੂੰ ਉੱਠ ਕੇ ਪੀ ਲਏ ਤੜਕੇ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਫਿਰ ਜਿਹਨਾਂ ਨੂੰ ਜ਼ਿਆਦਾ ਗੈਸ ਬਣਦੀ ਉਹ ਰੋਟੀ ਖਾਣੇ ਦੇ ਬਾਅਦ ਪਾਈਨਐਪਲ ਦਾ ਜੂਸ ਪੀ ਲਿਆ ਕरें ਜੀ, ਉਹਦੇ ਨਾਲ ਵੀ ਘੱਟ ਜਾਂਦੀ ਗੈਸ। ਅਤੇ ਨਹੀਂ ਤਾਂ ਮੂਲੀ ਦੇ ਪੱਤੇ ਜਿਹੜੇ ਹੁੰਦੇ ਉਹਨਾਂ ਨੂੰ ਸ਼ਹਿਦ ਲਗਾ ਕੇ ਉਹ ਖਾ ਲਿਆ ਕरें, ਇਹ ਵੀ ਗੈਸ ਨੂੰ ਫਰਕ ਪਾ ਦਿੰਦੇ ਜੀ। ਨਹੀਂ ਤਾਂ 1 ਚੁਟਕੀ ਤੁਸੀਂ ਹਿੰਗ ਦੀ, 1 ਚੁਟਕੀ ਆਪਣੇ ਰਾਈ ਦੀ, ਇਹ ਮਿਕਸ ਕਰਕੇ ਫੱਕੀ ਜੀ ਤੁਸੀਂ ਆਪਣੇ ਇਹ ਲੈ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਦਾਲਚੀਨੀ ਦਾ ਤੇਲ ਮਿਲ ਜਾਂਦਾ ਬਣਿਆ ਬਣਾਇਆ, ਉਹਦੀਆਂ 5 ਬੂੰਦਾਂ ਪਤਾਸ਼ੇ ਜਾਂ ਖੰਡ ਦੇ ਵਿੱਚੋਂ ਪਾ ਕੇ ਤੁਸੀਂ ਲੈ ਸਕਦੇ ਹੈਗੇ ਰਾਤ ਨੂੰ। ਨਹੀਂ ਤਾਂ ਅਰੰਡੀ ਦਾ ਤੇਲ 2 ਚਮਚੇ ਦੁੱਧ ਮਾ ਪਾ ਕੇ ਪੀ ਲਿਆ ਕਰੋ, ਇਹਦੇ ਨਾਲ ਪੇਟ ਕਲੀਨ ਹੋ ਜਾਊਗਾ, ਸਾਰੀ ਗੈਸ ਵੀ ਕਲੀਨ ਹੋ ਜਾਊਗੀ। ਅੱਗੇ ਚੱਲਦੇ ਹੈਗੇ ਤੁਸੀਂ ਆਪਣੇ ਜਿਹੜੇ ਕਹਿੰਦੇ ਸੀ ਪਿਛਲੇ ਹਫ਼ਤੇ ਪੁੱਛਦੇ ਸੀਗੇ, ਉਹ ਰਹਿ ਗਏ ਸੀਗੇ 2 ਨੁਕਸੇ, ਉਹ ਤੁਹਾਨੂੰ ਦੱਸ ਦਿੰਦੇ। ਜੇ ਬਾਲ ਝੜਨੇ ਨੂੰ ਕਹਿੰਦੇ ਸੀਗੇ ਵੀ ਬਾਲ ਮੇਰੇ ਬਾਹਲੇ ਝੜਦੇ, ਉਹ ਤਾਂ ਉਹਨੇ ਦਹੀਂ ਦੇ ਵਿੱਚੋਂ ਨਿੰਬੂ ਨੂੰ ਚੋੜ ਕੇ ਥੋੜ੍ਹੀ ਕਾਲੀ ਮਿਰਚ ਪਾ ਕੇ ਉਹ ਲਗਾ ਲਿਆ ਕरें ਜੀ। ਫਿਰ ਅੱਧੇ ਕੁ ਘੰਟੇ ਬਾਅਦ ਨਹਾ ਲਏ। ਜਾਂ ਫਿਰ ਆਪਣੇ ਸੁੱਕੇ ਔਲੇ ਲੈ ਕੇ ਪਾਣੀ ਮੈਂ ਭਿਓ ਦੇਣੇ ਰਾਤ ਨੂੰ, ਸਵੇਰ ਨੂੰ ਆਪਣੇ ਉਹਦਾ ਪੇਸਟ ਜਿਹਾ ਬਣਾ ਲੈਣਾ, ਉਹ ਮਿਕਸੀ ਮੈਂ ਰਗੜ ਕੇ ਉਹ ਤੁਸੀਂ ਲਗਾਓ। ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚ ਨਿੰਬੂ ਨੂੰ ਜੋੜ ਕੇ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚ, ਇਹਦੇ ਨਾਲ ਬਾਲ ਝੜਨੇ ਹਟ ਜਾਂਦੇ। ਨਹੀਂ ਤਾਂ 30 ਗ੍ਰਾਮ ਤੁਸੀਂ ਔਲਿਆਂ ਦਾ ਤੇਲ ਵੀ ਮਿਲ ਜਾਂਦਾ ਜੀ, ਔਲਿਆਂ ਦਾ ਤੇਲ ਲਗਾ ਕੇ ਦੇਖ ਲਓ। ਜੇ ਘਰ ਬਣਾਉਣਾ ਤਾਂ 30 ਗ੍ਰਾਮ ਤੁਸੀਂ ਔਲੇ ਲੈਣੇ ਹੈਗੇ, 300 ਗ੍ਰਾਮ ਨਾਰੀਅਲ ਦਾ ਤੇਲ ਲੈਣਾ ਹੈਗਾ, ਉਹਦੇ ਵਿੱਚੋਂ ਪਾ ਕੇ ਤੁਸੀਂ ਉਬਾਲਣੇ ਹੈਗੇ। ਉਹ ਜਦ ਲਾਲ ਜਿਹਾ ਰੰਗ ਹੋ ਜਾਵੇ ਤੇਲ ਦਾ, ਉਤਾਰ ਕੇ ਉਹਨੂੰ ਉਹ ਤੁਸੀਂ ਆਪਣੇ ਲਗਾ ਲਿਆ ਕਰੋ, ਇਹਦੇ ਨਾਲ ਜਿਹੜੇ ਬਾਲ ਝੜਨੇ ਹਟ ਜਾਂਦੇ ਜੀ। ਜਾਂ ਫਿਰ ਇਹਦੇ ਵਿੱਚ ਤੁਸੀਂ ਆਪਣੇ ਤਿਲਾਂ ਦੇ ਲੱਡੂ ਬਣਾ ਕੇ ਖਾ ਲਓ ਜੀ, 1 ਸਵੇਰ ਨੂੰ 1 ਸ਼ਾਮ ਨੂੰ, ਇਹਦੇ ਨਾਲ ਵੀ ਬਾਲ ਝੜਨੇ ਹਟ ਜਾਂਦੇ। ਨਹੀਂ ਬਦਾਮਾਂ ਦਾ ਤੇਲ, ਕਲੌਂਜੀ ਦਾ ਤੇਲ ਅਤੇ ਓਲੀਵ ਆਇਲ, ਬਦਾਮ ਰਹੂਗਾ ਨਾ, ਕਲੌਂਜੀ ਦਾ ਤੇਲ ਅਤੇ ਓਲੀਵ ਆਇਲ ਬਰਾਬਰ ਮਿਲਾ ਕੇ ਮਿਕਸ ਕਰਕੇ ਰੱਖ ਲਓ, ਇਹ ਤੇਲ ਦੀ ਮਾਲਿਸ਼ ਕਰੋ, ਇਹਦੇ ਨਾਲ ਵੀ ਸਾਰੇ ਬਾਲ ਝੜਨੇ ਜਿਹੜੇ ਹਟ ਜਾਂਦੇ ਹੁੰਦੇ। ਅੱਛਾ, ਪਿਛਲੇ ਹਫ਼ਤੇ ਗਦੂਦਾਂ ਦਾ ਹੈਗਾ ਸੀ, ਗਦੂਦਾਂ ਦਾ ਪੁੱਛਦੇ ਸੀਗੇ, ਪਿਛਲੇ ਹਫ਼ਤੇ ਨਹੀਂ ਦੱਸ ਹੋਇਆ। ਉਹਦੇ ਵਿੱਚੋਂ ਤੁਸੀਂ ਆਪਣੇ 1 ਚਮਚਾ ਇਸੀਟ ਲੈਣੀ ਹੈਗੀ ਅਤੇ 1 ਚਮਚਾ ਭਖੜਾ, ਇਹਦੀ ਚਾਹ ਜੀ ਬਣਾ ਕੇ ਤੁਸੀਂ ਪੀਓ ਰੋਜ਼, ਇਹਦੇ ਨਾਲ ਤੁਹਾਡੀ ਗਦੂਦਾਂ ਦੀ ਜਿਹੜੀ ਸੋਜ ਹੈ ਉਹ ਹਟ ਜਾਂਦੀ ਹੁੰਦੀ ਹੈ ਜੀ ਇਹਦੇ ਨਾਲ। ਨਹੀਂ ਇਹਦੇ ਨਾਲ ਹੀ ਤਾਂ ਫਿਰ ਆਪਣੇ ਲਾਜਵੰਤੀ ਦੇ ਬੀਜ ਮਿਲ ਜਾਂਦੇ ਜੀ, ਲਾਜਵੰਤੀ ਦੇ ਬੀਜ 1 ਚਮਚਾ ਹੈ ਅਤੇ 1 ਚਮਚਾ ਖੰਡ ਜਾਂ ਮਿਸ਼ਰੀ ਮਿਲਾ ਕੇ ਖਾਣੀ ਹੈਗੀ। ਉੱਪਰੋਂ ਤੁਸੀਂ ਇਹ ਲੱਸੀ ਵੀ ਲੈਣੀ ਹੈਗੀ, ਦਹੀਂ ਦੀ ਲੱਸੀ ਬਣਾ ਕੇ ਪੀ ਲਓ, ਇਹਦੇ ਨਾਲ ਆਪਣੇ ਗਦੂਦਾਂ ਦੀ ਸੋਜ ਠੀਕ ਹੋ ਜਾਂਦੀਆਂ ਜੀ। ਅਤੇ ਆਪਣੇ ਅਲਸੀ ਤੁਸੀਂ ਇਹਦੇ ਵਿੱਚੋਂ ਖਾ ਸਕਦੇ ਹੈਗੇ, 1 ਚਮਚਾ ਤੁਸੀਂ ਅਲਸੀ ਆਪਣੇ ਰੋਜ਼ ਖਾ ਲਿਆ ਕਰੋ, ਇਹਦੇ ਨਾਲ ਫਰਕ ਪੈ ਜਾਂਦਾ ਹੈਗਾ ਗਦੂਦਾਂ ਨੂੰ। ਫਿਰ ਕਚਨਾਰ ਗੁੱਗਲ ਦੀਆਂ ਗੋਲੀਆਂ ਇਹਦੇ ਵਿੱਚੋਂ ਯੂਜ਼ ਕਰ ਸਕਦੇ ਹੈਗੇ ਤੁਸੀਂ, 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਪੀਲੀ ਹਰੜਾਂ ਜਿਹੜੀਆਂ ਹੁੰਦੀਆਂ ਵੱਡੀਆਂ ਪੀਲੀਆਂ ਹਰੜਾਂ, ਉਹ ਤੁਸੀਂ ਆਪਣੇ 1 ਪੀ ਲਓ, ਉਹਨਾਂ ਦਾ ਪਾਊਡਰ, ਹਰੜਾਂ ਦਾ ਪਾਊਡਰ ਬਣਿਆ ਬਣਾਇਆ ਮਿਲ ਜਾਂਦਾ ਸਟੋਰ 'ਚੋਂ ਆਪਣੀਆਂ 'ਚੋਂ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਉਹ ਖਾ ਲਓ।
ਫਿਰ ਅੱਧਾ ਚਮਚਾ ਹੋਰ ਇਲਾਜ ਹੈਗਾ ਇਹਦਾ, ਅੱਧਾ ਚਮਚਾ ਤੁਸੀਂ ਮਲੱਠੀ ਦਾ ਇਹ ਰੋਜ਼ ਖਾ ਸਕਦੇ ਹੈਗੇ। ਫਿਰ ਰੋਟੀ ਖਾਣੇ ਤੋਂ ਬਾਅਦ ਤੁਸੀਂ ਪਿਸ਼ਾਬ ਜ਼ਰੂਰ ਕਰਨਾ ਹੈਗਾ ਇਹਦੇ ਵਿੱਚੋਂ, ਇਹ ਵੀ ਪ੍ਰੋਸਟੇਟ ਨੂੰ ਆਪਣੇ ਫਰਕ ਪਾ ਦਿੰਦਾ ਜੀ। ਅੱਗੇ ਪੁੱਛਦੇ ਸੀਗੇ ਆਪਣੇ ਜਿਹੜਾ ਸਿਰ ਦਰਦ ਵਾਸਤੇ, ਉਹ ਆਪਣੇ ਕਈ ਵਾਰੀ ਤਾਂ ਗੁੜ ਨਾਲ ਹੀ ਆਰਾਮ ਆ ਜਾਂਦਾ ਜੀ। ਥੋੜ੍ਹਾ ਜਿਹਾ ਗੁੜ ਦੇਸੀ ਘੀ ਪਾ ਕੇ, 20 ਗ੍ਰਾਮ ਗੁੜ 10 ਗ੍ਰਾਮ ਦੇਸੀ ਘੀ ਪਾ ਕੇ ਉਹਨਾਂ ਨੂੰ ਪਕਾ ਕੇ ਥੋੜ੍ਹਾ ਜਿਹਾ ਇਹੀ ਖਾ ਲਓ। ਕਾਫੀ ਆਪਣੇ 50% ਚਾਂਸ ਹੈਗੇ ਜੀ ਇਹਦੇ ਵਿੱਚੋਂ ਆਪਣਾ ਜੇ ਸਿਰ ਦਰਦ ਹੁੰਦਾ ਇਹਦੇ ਨਾਲ ਹਟ ਜਾਂਦਾ ਹੁੰਦਾ ਜੀ ਇਹ ਇਲਾਜ ਨਾਲ। ਜਾਂ ਫਿਰ ਆਪਣੇ ਕਿੱਕਰ ਦੀ ਗੋਂਦ ਅਤੇ ਸੁੰਡ ਬਰਾਬਰ ਮਿਲਾ ਕੇ ਤੁਸੀਂ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਕਈ ਵਾਰੀ ਸਿਰ ਦਰਦ ਜਿਹੜਾ ਕਬਜੀ ਕਰਕੇ ਹੀ ਰਹਿੰਦਾ ਹੈਗਾ, ਤੁਸੀਂ ਉਹ ਤਿਰਫਲਾ ਪਾਊਡਰ 2 ਚਮਚੇ ਪਾਣੀ ਨਾਲ ਭਿਓ ਕੇ ਰੱਖ ਲਓ, ਜਾਂ ਅਸੀਂ ਫੱਕੀ ਲੈ ਕੇ ਉੱਪਰੋਂ ਪਾਣੀ ਪੀ ਲਓ ਕੋਸਾ, ਗਰਮ ਪਾਣੀ ਪੀਣਾ ਹੈਗਾ, ਗਰਮ ਪਾਣੀ। ਕਈ ਵਾਰੀ ਐਂ ਕਬਜੀ ਕਰਕੇ ਹੀ ਸਿਰ ਨੂੰ ਗੈਸ ਲੱਗ ਜਾਂਦੀ ਹੈ ਉਹਨਾਂ ਨੇ, ਸਿਰ ਦੁੱਖ ਭਾਰੀ ਭਾਰੀ ਦੁਖਦਾ ਰਹਿੰਦਾ ਹੈਗਾ ਇਹ। ਨਹੀਂ ਤਾਂ ਆਪਣੇ ਐਂ ਕਰੋ, ਛੋਟੀਆਂ ਇਲਾਇਚੀਆਂ ਥੋੜ੍ਹੀਆਂ ਜਿਹੀਆਂ ਪੀ ਕੇ ਉਹਨੂੰ ਆਪਣੇ ਸੁੰਘਣਾ ਹੈਗਾ ਜੀ, ਬਾਰ ਬਾਰ ਸੁੰਘੀ ਚੱਲੋ ਉਹਨੂੰ। ਜਾਂ ਫਿਰ ਜਵੈਨ ਤੁਸੀਂ ਸੁੰਘ ਸਕਦੇ ਹੈਗੇ, ਜਵੈਨ ਪੋਟਲੀ ਜੀ ਬੰਨ੍ਹ ਕੇ ਮਲਮ ਥੋੜ੍ਹੀ ਮਲਮਲ ਦੇ ਕੱਪੜੇ 'ਚ ਉਹ ਸੁੰਘੀ ਚੱਲੋ, ਇਹਦੇ ਨਾਲ ਵੀ ਤੁਹਾਡਾ ਸਿਰ ਦਰਦ ਹਟ ਸਕਦਾ ਹੈਗਾ। ਫਿਰ ਕਈ ਵਾਰੀ ਉਹਨੇ ਗਰਮੀ ਕਰਕੇ ਵੀ ਹੋ ਸਕਦਾ ਥੋੜ੍ਹਾ ਸਿਰ ਦਰਦ, ਤਾਂ ਐਵੇਂ ਤੁਸੀਂ ਔਲਿਆਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ, ਉਹ ਲੈ ਸਕਦੇ ਹੈਗੇ। ਔਲਿਆਂ ਦਾ ਮੁਰੱਬਾ ਖਾਲੀ ਪੇਟ ਠੱਕੇ ਖਾ ਲਿਆ ਕਰੋ, ਇੱਕ ਔਲੇ ਦਾ ਮੁਰੱਬਾ ਇਹ ਤੁਸੀਂ ਖਾ ਲਿਆ ਕਰੋ, ਇਹਦੇ ਨਾਲ ਵੀ ਆਪਣੇ ਸਿਰ ਦਰਦ ਹਟ ਸਕਦਾ ਥੋੜ੍ਹਾ। ਜਾਂ ਫਿਰ ਨਹੀਂ ਤਾਂ ਐਪਲ ਜਿਹੜਾ ਹੁੰਦਾ, ਐਪਲ ਕੱਟ ਕੇ ਉਹਦੀ ਫਾੜੀਆਂ ਉਹਨੂੰ ਨੂਨ ਲਗਾ ਕੇ ਖਾਣਾ ਹੈਗਾ ਜੀ, ਇਹ ਵੀ ਆਪਣੇ ਫਾਰਮੂਲਾ ਹੈਗਾ ਇਹਦੇ ਵਾਸਤੇ। ਪਿਛਲੇ ਹਫ਼ਤੇ ਰਹਿ ਗਿਆ ਸੀਗਾ ਆਪਣੇ ਜਿਹੜੇ ਕਹਿੰਦੇ ਸੀਗੇ ਮੇਰੇ ਬੁੱਲ ਸੁੱਕਦੇ ਹੈਗੇ, ਉਹ ਆਪਣੇ ਤੁਸੀਂ ਬੁੱਲ ਐਂ ਚੰਗੀ ਤਰ੍ਹਾਂ ਸਾਫ਼ ਕਰਕੇ ਮੱਖਣ ਜਾਂ ਦੇਸੀ ਘੀ ਲਗਾ ਲਿਆ ਕਰੋ ਉਹਦੇ ਉੱਤੇ, ਜਾਂ ਥੋੜ੍ਹੀ ਗੁਲਾਬ ਦੀ ਪੱਤੀਆਂ ਗਲੀਸਰੀਨ ਦੇ ਵਿੱਚੋਂ ਘੋਟ ਲਓ ਤੁਸੀਂ, ਜਾਂ ਗੁਲਾਬ ਦੀ ਪੱਤੀਆਂ ਜੀ ਚਟਨੀ ਜੀ ਬਣਾ ਕੇ ਗਲੀਸਰੀਨ ਪਾ ਕੇ ਉਹਦੀ ਆਪਣੇ ਪੇਸਟ ਜਿਹਾ ਬਣਾ ਲਓ, ਉਹ ਮੂੰਹ 'ਤੇ ਲਗਾ ਲਿਆ ਕਰੋ ਬੁੱਲਾਂ 'ਤੇ। ਇਹਦੇ ਨਾਲ ਤੁਹਾਨੂੰ ਆਪਣੇ ਗਲੇ ਲਿਪਸਟਿਕ ਲਗਾਉਣੇ ਦੀ ਵੀ ਨਹੀਂ ਲੋੜ ਪੈਣੀ, ਗਲੇ ਸਾਰੇ ਬੁੱਲ ਜੇ ਸੁੱਕਦੇ ਐਂ ਪੱਕੀ ਗਰੰਟੀ ਹੈ ਜੀ ਹਟ ਜੂਗੀ ਇਹਦੇ ਨਾਲ। ਗਲੀਸਰੀਨ ਅਤੇ ਗੁਲਾਬ ਦੇ ਪੱਤਿਆਂ ਦੀ ਉਹਨੇ ਚਟਨੀ ਬਣਾ ਕੇ ਪੇਸਟ ਜਿਹਾ ਬਣਾ ਕੇ ਉਹ ਲਗਾ ਸਕਦੇ ਹੈਗੇ। ਫਿਰ ਸਰੋਂ ਦਾ ਤੇਲ ਤੁਸੀਂ ਆਪਣੇ ਧੁੰਨੀ ਦੇ ਵਿੱਚੋਂ ਪਾ ਲਿਆ ਕਰੋ, ਇਹਦੇ ਨਾਲ ਵੀ ਆਪਣੇ ਹਟ ਜਾਂਦੇ ਆ ਜੀ। ਅੱਗੇ ਪਿਛਲੇ ਵੀ ਉਹਨੇ ਨੱਕ ਦੇ ਵਿੱਚੋਂ ਤੇ ਸੁੰਘਣੇ ਦੀ ਸ਼ਕਤੀ ਜੀ ਖਤਮ ਹੋ ਗਈ ਹੈਗੀ, ਉਹ ਕਨੇਰ ਦੇ ਪੱਤੇ ਸੁਕਾ ਕੇ ਜੀ ਉਹਨੇ ਕੱਪੜ ਛਾਨ ਕਰਕੇ ਉਹਦੇ ਉਹਨੇ ਨਸਵਾ ਜੀ ਲੈਣੀ ਹੈਗੀ, ਉਹ ਇਹਦੇ ਨਾਲ ਸਾਰੀ ਉਹਦੀ ਸ਼ਕਤੀ ਵਾਪਸ ਆ ਜਾਂਦੀ, ਉਹਦੇ ਨਸਵਾ ਜੀ ਲੈ ਲਿਆ ਕਰੋ। ਜਿਹੜੇ ਕਹਿੰਦੇ ਕੱਛਾਂ ਜ਼ਿਆਦਾ ਪਸੀਨਾ ਜਾਂਦਾ ਹੈ, ਪੈਰਾਂ 'ਤੇ ਪਸੀਨਾ ਆਉਂਦਾ ਹੈਗਾ ਜ਼ਿਆਦਾ, ਉਹ ਤੁਸੀਂ ਉਹਨੇ ਔਲੇ ਦਾ ਚੂਰਨ 1 ਚਮਚਾ ਅਤੇ 1 ਚਮਚਾ ਸ਼ਹਿਦ ਇਹ ਮਿਲਾ ਕੇ ਖਾਣਾ ਹੈਗਾ ਜੀ ਰੋਜ਼। ਜਾਂ ਫਿਰ ਉਹਨੇ ਤੁਸੀਂ ਜਿੱਥੇ ਪਸੀਨਾ ਆਉਂਦਾ ਬੈਂਗਣਾ ਦਾ ਰਸ ਕੱਢ ਕੇ ਉੱਥੇ ਉਹ ਲਗਾ ਸਕਦੇ ਹੈਗੇ ਪੈਰਾਂ 'ਤੇ, ਕਹਿੰਦੇ ਸੀ ਪੈਰ ਮੇਰੇ ਪੈਰਾਂ 'ਤੇ ਬਾਹਲਾ ਪਸੀਨਾ ਆਉਂਦਾ, ਬੈਂਗਣਾ ਦਾ ਰਸ ਕੱਢ ਕੇ ਤੁਸੀਂ ਲਗਾ ਲਿਆ ਕਰੋ, ਇਹਦੇ ਵਿੱਚੋਂ ਔਲੇ ਦਾ ਚੂਰਨ ਖਾ ਲਿਆ ਕਰੋ ਇਹਦੇ ਵਿੱਚੋਂ। ਅਤੇ ਔਲੇ ਤੁਸੀਂ ਆਪਣੇ ਪਾਣੀ ਮਾ ਉਬਾਲ ਕੇ ਥੋੜ੍ਹੇ ਪਾਣੀ ਮਾ ਔਲੇ ਉਬਾਲ ਕੇ ਉਹ ਪਾਣੀ ਦੇ ਵਿੱਚੋਂ ਤੁਸੀਂ ਉਹਨੇ ਪੈਰ ਵੀ ਰੱਖ ਸਕਦੇ ਹੋ, ਉਹਦੇ ਨਾਲ ਔਲੇ ਵਾਲੇ ਧੋ ਸਕਦੇ ਪੈਰ ਉਹਦੇ ਨਾਲ। ਜਾਂ ਫਿਰ ਜਿਹੜੀ ਅੰਬ ਦੇ ਵਿੱਚੋਂ ਗੁਠਲੀ ਹੁੰਦੀ ਹੈ ਜੀ, ਗੁਠਲੀ ਦੇ ਵਿੱਚੋਂ ਗੁਠਲੀ ਹੁੰਦੀ ਇੱਕ, ਉਹਦੀ ਚਟਨੀ ਜੀ ਬਣਾ ਕੇ ਤੁਸੀਂ ਆਪਣੇ ਉਹ ਲਗਾ ਸਕਦੇ ਹੈਗੇ, ਇਹਦੇ ਨਾਲ ਵੀ ਆਪਣੇ ਸੁੱਕ ਜਾਂਦਾ ਹੈਗਾ, ਪਸੀਨਾ ਘੱਟ ਆਉਂਦਾ। ਜਾਂ ਫਿਰ ਨਾਰੀਅਲ ਦੀ ਸੁੱਕੀ ਜਿਹੜੀ ਹੁੰਦੀ ਗਿਰੀ 50 ਗ੍ਰਾਮ ਉਹ ਲੈਣੀ ਹੈਗੀ, ਲਸਣ 50 ਗ੍ਰਾਮ ਲੈਣਾ ਹੈਗਾ, ਅਜਵਾਇਣ 50 ਗ੍ਰਾਮ ਲੈਣੀ ਹੈਗੀ। ਨਾਰੀਅਲ ਦੀ ਗਿਰੀ ਸੁੱਕੀ ਅਤੇ ਲਸਣ ਅਤੇ ਅਜਵਾਇਣ ਬਰਾਬਰ ਲੈ ਕੇ ਕੁੱਟ ਲੈਣਾ ਉਹਨਾਂ ਨੂੰ, 1 ਚਮਚਾ ਆਪਣੇ ਰੋਜ਼ ਖਾਣਾ ਉਹਦੇ ਨਾਲ, ਇਹਦੇ ਨਾਲ ਵੀ ਜਿਹੜਾ ਪਸੀਨਾ ਆਉਣਾ ਹਟ ਜਾਂਦਾ ਜੀ। ਔਲੇ ਦਾ ਜੂਸ ਪੀ ਸਕਦੇ ਹੈਗੇ, ਔਲੇ ਦਾ ਜੂਸ ਤੁਸੀਂ ਆਪਣੇ 30 ml 5-6 ਚਮਚੇ ਔਲੇ ਦਾ ਜੂਸ ਪਾਣੀ ਮੈਂ ਘੋਲ ਕੇ ਸਵੇਰ ਨੂੰ ਉੱਠ ਕੇ ਪੀ ਲਿਆ ਕਰੋ, ਇਹਦੇ ਨਾਲ ਪਸੀਨਾ ਘੱਟ ਆਉਂਦਾ ਜੀ। ਜਦੋਂ ਪੇਟ ਮੈਂ ਕਹਿੰਦੇ ਸੀਗੇ ਖਰਾਬੀ ਹੈਗੀ
ਸੋਜ ਜੀ ਹੈਗੀ ਜਾਂ ਕੁਛ ਹੈਗਾ, ਉਹਨਾਂ ਦੇ ਪਹਿਲਾਂ ਮੈਂ ਦੱਸਿਆ ਹੈਗਾ ਕੁਮਾਰੀ ਆਸਾ ਦਾ ਯੂਜ਼ ਕਰੋ। ਨਹੀਂ ਤਾਂ ਤੁਸੀਂ ਆਪਣੇ 60 ਗ੍ਰਾਮ ਅਨਾਰ ਦਾਣਾ ਲੈ ਲੈਣਾ। ਅਨਾਰ ਦਾਣਾ 1 ਲੀਟਰ ਪਾਣੀ ਦੇ ਵਿੱਚ ਰਾਤ ਨੂੰ ਮਿੱਟੀ ਦੇ ਭਾਂਡੇ ਨਾਲ ਭਿਓ ਕੇ ਰੱਖ ਦੇਣਾ ਹੈਗਾ ਜੀ। ਤੇ ਥੋੜ੍ਹੀ ਮਿਸ਼ਰੀ ਵੀ ਵਿੱਚੇ ਪਾ ਦੇਣੀ ਹੈਗੀ ਮਿਸ਼ਰੀ, ਤੇ ਉਹਨੂੰ ਭਿਓ ਕੇ ਰੱਖ ਦੇਣਾ। ਰਾਤ ਨੂੰ ਸਵੇਰ ਨੂੰ ਮਸਲ ਕੇ ਉਹਨੂੰ ਐ ਸਵਾਰ ਕੇ ਪਾਣੀ ਨੂੰ ਉਤਾਰ ਕੇ ਉਹ ਤੁਸੀਂ ਆਪਣੇ ਪਾਣੀ ਰੋਜ਼ ਪੀਏ ਕਰੋ। ਉਹਦੇ ਨਾਲ ਸਾਰੀ ਆਪਣੇ ਪੇਟ ਮਾ ਜਿੰਨੀ ਵੀ ਖਰਾਬੀ ਹੁੰਦੀ ਹੈ, ਕੋਈ ਪੇਟ ਮਾ ਸੋਜਾ ਹੋਵੇ, ਸੜਨ ਹੋਵੇ ਜਾਂ ਕੋਈ ਹੋਰ ਹੋਵੇ, ਇਹਦੇ ਨਾਲ ਠੀਕ ਹੋ ਜੂਗੀ ਜੀ। ਇਹਦੇ ਨਾਲ ਜਾਂ ਫਿਰ ਆਪਣੇ ਤੁਸੀਂ ਆਪਣੇ ਦਹੀਂ ਦੇ ਵਿੱਚ, ਲੱਸੀ ਦੇ ਵਿੱਚ 1 ਚਮਚਾ ਹਲਦੀ ਦਾ ਇਹ ਆਪਣੇ ਘੋਲ ਕੇ ਪੀਣਾ ਹੈਗਾ ਜੀ। ਦਹੀਂ ਦੇ ਵਿੱਚ ਲੈਣੀ ਹੈਗੀ, ਇਹਦੇ ਨਾਲ ਪੇਟ ਦੀ ਸਾਰੀ ਖਰਾਬੀ ਠੀਕ ਹੋ ਜਾਂਦੀ ਹੈ ਇਹਦੇ ਵਿੱਚ। ਫਿਰ ਤ੍ਰਿਫਲਾ ਪਾਊਡਰ ਦੱਸਿਆ ਸਾਨੂੰ, ਤ੍ਰਿਫਲਾ ਪਾਊਡਰ ਸਟਾਰਟ ਕਰ ਦਿਓ। ਉਹਦੇ ਨਾਲ ਪੇਟ ਦੀਆਂ ਅੱਧੀਆਂ ਬਿਮਾਰੀਆਂ ਤਾਂ ਉਹਦੇ ਨਾਲ ਠੀਕ ਹੋ ਜਾਂਦੀਆਂ ਜੀ ਇਹਦੇ ਵਿੱਚ। ਫਿਰ ਅਨਾਰ ਦਾ ਜੂਸ ਤੁਸੀਂ ਯੂਜ਼ ਕਰੋ ਇਹਦੇ ਵਿੱਚੋਂ, ਜਿਹਨਾਂ ਦੇ ਪੇਟ ਮਾ ਤਕਲੀਫ ਹੈ। ਪੇਟ ਦੀਆਂ ਅੱਧੀ ਬਿਮਾਰੀਆਂ ਨੂੰ ਅਨਾਰ ਦਾ ਜੂਸ ਹੀ ਖਤਮ ਕਰ ਦਿੰਦਾ ਇਹਦੇ ਨਾਲ। ਅੱਧਾ ਕੁ ਗਲਾਸ ਪੀ ਲਿਆ ਆਪਣੇ ਰੋਜ਼। ਨਹੀਂ ਤਾਂ ਆਪਣੇ 200 ਗ੍ਰਾਮ 1 ਕੌਲੀ ਪਪੀਤੇ ਦੀ ਲੈ ਕੇ ਉੱਪਰ ਕਾਲਾ ਲੂਣ ਪਾ ਕੇ ਤੇ 1 ਨਿੰਬੂ ਨਿਚੋੜ ਲੈਣਾ ਉਹਦੇ ਉੱਤੇ, ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਪੇਟ ਦੇ ਦਰਦ ਵਾਲੇ ਵਾਸਤੇ ਆਪਣੇ ਸੌਂਫਦਾਰ ਕਈ ਦਵਾਂ ਵਧੀਆ ਰਹਿੰਦਾ ਜੀ। 4-5 ਚਮਚੇ ਸੌਂਫਦਾਰ ਪੀ ਲਿਆ ਕਰੋ। ਅੱਗੇ ਪੁੱਛਦੇ ਜਨੇਊ ਵਾਸਤੇ ਪੁੱਛਦੇ ਸੀਗੇ ਸਾਨੂੰ, ਇੱਥੇ ਭੰਗਰੇ ਦਾ ਰਸ ਮਿਲਦਾ ਜੀ। ਭੰਗਰੇ ਦਾ ਰਸ ਉਹ ਹਲਦੀ ਪਾ ਕੇ ਤੁਸੀਂ ਉਹਦਾ ਪੇਸਟ ਜਿਹਾ ਬਣਾ ਕੇ, ਜਾਂ ਇੰਡੀਆ ਤੋਂ ਮੰਗਵਾ ਲਓ ਤੁਸੀਂ। ਉਹ ਹਲਦੀ ਪਾ ਕੇ ਪੇਸਟ ਬਣਾ ਕੇ ਉਹ ਲਗਾਓ। ਜਿਹੜੀ ਜਲਨ ਕਹਿੰਦੇ ਸੀਗੇ ਜਲਨ ਹੁੰਦੀ ਰਹਿੰਦੀ ਹੈ, ਉਹ ਬੰਦ ਹੋ ਜਾਊਗੀ ਇਹਦੇ ਨਾਲ। ਜਾਂ ਨਹੀਂ ਤਾਂ ਬੇਸਨ ਨੂੰ ਪਾਣੀ ਮਾ ਘੋਲ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾਓ। ਇਹਦੇ ਨਾਲ ਵੀ ਸਾਰੇ ਫਰਕ ਪੈ ਜਾਂਦਾ ਜੀ। ਜਿਹੜੇ ਡਾਇਬੀਟੀਜ਼ ਵਾਲੇ ਪੁੱਛਦੇ ਸੀਗੇ, ਸ਼ੂਗਰ ਦੇ ਵਾਲੇ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ। ਬੇਲ ਪੱਤਰ ਲੈ ਸਕਦੇ ਹੈਗੇ, ਨਿੰਮ ਦੇ ਪੱਤੇ, ਨਿੰਮ ਦਾ ਪਾਊਡਰ ਤੁਸੀਂ ਆਪਣੇ ਲੈ ਲਓ, ਤੇ ਆਪਣੇ ਕਾਲੀ ਮਿਰਚਾਂ ਤੇ ਤੁਲਸੀ। ਐਂ ਕਰੋ ਤੁਸੀਂ ਆਪਣੇ ਅੱਧਾ ਚਮਚਾ ਲੈਣਾ ਹੈਗਾ ਬੇਲ ਦਾ ਪਾਊਡਰ, ਬੇਲ ਪਾਊਡਰ ਜਿਹਨੂੰ ਕਹਿੰਦੇ ਹੈਗੇ, ਬੇਲ ਪਾਊਡਰ ਅੱਧਾ ਚਮਚਾ, ਤੇ ਆਪਣੇ 1 ਚੁਟਕੀ 2 ਚੁਟਕੀਆਂ ਸਮਝ ਲਓ ਨਿੰਮ ਦੇ ਪੱਤਿਆਂ ਦਾ ਪਾਊਡਰ, ਤੇ 7 ਕਾਲੀ ਮਿਰਚਾਂ, 4-5 ਤੁਲਸੀ ਦੇ ਪੱਤੇ। ਇਹ ਤੁਸੀਂ ਆਪਣੇ ਚਾਹ ਜੀ ਬਣਾ ਕੇ ਆਪਣੇ ਪੀਣੀ ਹੈਗੀ ਜਿਹਦੇ ਨਾਲ। ਇਹਦੇ ਨਾਲ ਵੀ ਆਪਣੇ ਡਾਇਬੀਟੀਜ਼ ਨੂੰ ਫਰਕ ਪੈ ਜਾਂਦਾ ਜੀ। ਨਹੀਂ ਤਾਂ ਡਾਇਬੀਟੀਜ਼ ਵਾਲੇ 50 ਗ੍ਰਾਮ ਤੁਸੀਂ ਲੈਣੀ ਹੈਗੀ ਮੇਥੀ, 20 ਗ੍ਰਾਮ ਕਾਲੀ ਜੀਰੀ, 10 ਗ੍ਰਾਮ ਜਵੈਣ। ਇਹਨਾਂ ਨੂੰ ਰੋਸਟ ਜਿਹਾ ਕਰ ਲੈਣਾ ਹੈਗਾ, ਇਸ ਤਰ੍ਹਾਂ ਫਰਾਈ ਕਰਕੇ, ਤੇ 1 ਚਮਚਾ ਤੁਸੀਂ ਕੋਸੇ ਪਾਣੀ ਨਾਲ ਰਾਤ ਨੂੰ ਲੈ ਕਰੋ ਇਹਦੇ ਵਿੱਚ। ਸ਼ੂਗਰ ਵਾਲਿਆਂ ਵਾਸਤੇ ਤੁਹਾਨੂੰ ਆਪਣੇ ਔਲੇ ਦਾ ਰਸ ਵੀ ਚੰਗਾ ਰਹਿੰਦਾ ਜੀ। ਔਲੇ ਦੇ ਰਸ ਦਾ ਜੂਸ ਲੈ ਕੇ ਤੁਸੀਂ 30 ml 5-6 ਚਮਚੇ ਔਲੇ ਦਾ ਜੂਸ ਲੈਣਾ, ਅੱਧਾ ਚਮਚਾ ਹਲਦੀ ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਤੁਸੀਂ ਆਪਣੇ ਇਹ ਪੀ ਲਿਆ ਕਰੋ। ਸਵੇਰ ਸਾਂਝ ਪੀ ਲਿਆ ਕਰੋ, ਭਾਵੇਂ ਕੋਈ ਵਿਗਾੜ ਨਹੀਂ ਹੈਗਾ ਇਹਦਾ। ਫਿਰ ਸ਼ੂਗਰ ਵਾਲੇ ਤੁਸੀਂ ਟਮਾਟਰ, ਖੀਰਾ, ਕਰੇਲਾ ਇਹ ਤੁਸੀਂ ਜ਼ਿਆਦਾ ਯੂਜ਼ ਕਰੋ ਇਹ। ਫਿਰ ਰੋਟੀ ਖਾਣੇ ਤੋਂ ਬਾਅਦ ਤੁਸੀਂ ਸੌਂਫ ਜੀ ਪੀ ਲਿਆ ਕਰੋ। ਜੇ ਤੁਹਾਨੂੰ ਇੱਥੇ ਜਾਮਨਾਂ ਦਾ ਸਿਰਕਾ ਮਿਲਦਾ ਜਾਂ ਜਾਮਨਾਂ ਦਾ ਜੂਸ ਮਿਲਦਾ, 5-7 ਚਮਚੇ ਤੁਸੀਂ ਉਹ ਜੂਸ ਦੀ ਪੀ ਲਿਆ ਕਰੋ। ਇਹੀ ਸ਼ੂਗਰ ਨੂੰ ਖਤਮ ਕਰ ਦਿੰਦੇ ਜੀ। ਜਾਂ ਜੇ ਤੁਸੀਂ ਪਾਊਡਰ ਬਣਾ ਕੇ ਰੱਖਣਾ ਹੈਗਾ ਦੂਜਾ ਮੇਥੀ, ਫਿਰ ਤੁਸੀਂ 100 ਗ੍ਰਾਮ ਲੈ ਲਓ। ਤੇਜ ਪੱਤਾ 100 ਗ੍ਰਾਮ ਲੈਣਾ ਹੈਗਾ ਤੁਸੀਂ। ਜਾਮਨਾਂ ਦੀ ਗੁਠਲੀਆਂ ਦਾ ਪਾਊਡਰ ਜਿਹੜਾ ਹੁੰਦਾ ਬਣਿਆ ਬਣਾਇਆ ਮਿਲ ਜਾਂਦਾ ਇੱਥੇ ਸਟੋਰਾਂ 'ਚ, ਉਹ 150 ਗ੍ਰਾਮ ਲੈਣਾ ਹੈਗਾ। ਬੇਲ ਪਾਊਡਰ 250 ਗ੍ਰਾਮ ਲੈਣਾ ਹੈਗਾ ਤੁਸੀਂ। ਇਹ ਮਿਕਸ ਕਰਕੇ ਰੱਖ ਲਓ। 1 ਚਮਚਾ ਤੁਸੀਂ ਆਪਣੇ ਇਹਦਾ ਲੈ ਲਿਆ ਕਰੋ। ਜੇ ਜ਼ਿਆਦਾ ਸ਼ੂਗਰ ਹੈਗੀ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਵੀ ਲੈ ਸਕਦੇ ਹੈਗੇ। ਇਹਦੇ ਕੋਈ ਵਿਗਾੜ ਤਾਂ ਹੈ ਨਹੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਹਟ ਜਾਂਦੀ ਜੀ। ਜਿਹੜੇ ਇਹਦੇ ਪੱਥਰੀ ਕਹਿੰਦੇ ਸੀਗੇ, ਪਿੱਤੇ ਦੀ ਪੱਥਰੀ ਹੈਗੀ, ਉਹ ਤੁਸੀਂ ਲੈਣੇ ਹੈਗੇ 6 ਬਦਾਮ ਲੈਣੇ ਹੈਗੇ, 6 ਮਨੱਕੇ, ਬੀਜ ਕੱਢ ਲੈਣੇ ਮਨੱਕਿਆਂ ਦੇ, ਤੇ 4 1 ਸਮਝ ਲਓ 1 ਚਮਚਾ ਹੈਗਾ ਜਿਹੜੇ ਖਰਬੂਜੇ ਦੇ ਬੀਜ। ਜੇ ਨਹੀਂ ਇਕੱਲੇ ਖਰਬੂਜੇ ਦੇ ਬੀਜ ਮਿਲਦੇ ਤਾਂ ਆਪਣੇ ਤੁਸੀਂ ਆਪਣੇ 4 ਮਗਜ਼ ਜਿਹੜੇ ਹੁੰਦੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। 2-3 ਵਿੱਚੋਂ ਛੋਟੀਆਂ ਇਲਾਇਚੀਆਂ ਇਹ ਰਾਤ ਨੂੰ ਭਿਓ ਕੇ ਰੱਖ ਦੇਣੀਆਂ। ਸਵੇਰ ਨੂੰ ਇਹਦੇ ਬਦਾਮਾਂ ਦੇ ਛਿਲਕ ਲਾ ਕੇ
ਤੇ ਥੋੜੀ ਮਿਸ਼ਰੀ ਪਾ ਕੇ ਮਿਕਸੀ ਜੀ ਮੈਂ ਰਗੜ ਕੇ ਦੁੱਧ ਪਾ ਸਕਦੇ ਹੈਗੇ, ਮੈਂ ਪਾਣੀ ਪਾ ਸਕਦੇ ਹੈਗੇ ਜੋ ਕੁਛ ਪਾਣਾ ਗਲਾਸ, ਉਹ ਆਪਣੇ ਉਹਦੀ ਘੋਟ ਕੇ ਮਿਕਸੀ ਜੀ ਮੈਂ ਉਹ ਤੁਸੀਂ ਆਪਣੇ ਇਹ ਪੀ ਲਿਆ ਕਰੋ। ਇਹਦੇ ਨਾਲ ਸਾਡੀ ਪਿੱਤੇ ਦੀ ਪੱਥਰੀ ਜਿਹੜੀ ਹੈ ਖਤਮ ਹੋ ਜਾਂਦੀ ਇਹਦੇ ਨਾਲ। ਜਾਂ ਫਿਰ ਤੁਸੀਂ ਨਹੀਂ ਤਾਂ 50 ਗ੍ਰਾਮ ਨਿੰਮ ਦੇ ਪੱਤੇ ਲੈਣੇ ਹੈਗੇ, ਇਹ ਵੀ ਪੱਥਰੀ ਵਾਲਿਆਂ ਵਾਸਤੇ ਜੀ। ਤੇ 50 ਗ੍ਰਾਮ ਲੈਣੇ ਜਿਹੜਾ ਆੜੂ ਹੁੰਦਾ ਜੀ, ਇੰਡੀਆ ਹੈਗਾ ਭਾਈ, ਇਹ ਆੜੂ ਦੇ ਦਰਖਤ ਦੇ ਪੱਤੇ ਉਹ ਲੈ ਲੈਣੇ ਹੈਗੇ। ਤੇ ਇਹਨਾਂ ਨੂੰ ਕੁੱਟ ਕੇ ਤੁਸੀਂ ਆਪਣੇ ਇੱਕ ਚਮਚਾ ਤੁਸੀਂ ਆਪਣੇ ਰੋਜ਼ ਕਾਂਜੀ ਨਾਲ ਲੈਣਾ ਹੈਗਾ। ਗਾਜਰਾਂ ਦੀ ਕਾਂਜੀ ਪਾ ਲਵੇ ਪਹਿਲਾਂ, ਇੰਡੀਆ ਪਤਾ ਹੀ ਹੈ ਗਾਜਰਾਂ ਦੀ ਕਾਂਜੀ ਕਿਸ ਤਰ੍ਹਾਂ ਪਾਉਂਦੇ। ਇਹ ਤੁਸੀਂ 2 ਹਫ਼ਤੇ ਕਰਕੇ ਦੇਖੋ, ਇਹਦੇ ਨਾਲ ਸਾਰੀ ਪੱਥਰੀ ਨਿਕਲ ਜੂਗੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਪਖੜੇ ਚੂਰਨ ਨਾਲ ਵੀ ਨਿਕਲ ਜਾਂਦੀ ਹੈ ਜੀ। ਪਖੜੇ ਦਾ ਚੂਰਨ ਤੁਸੀਂ ਆਪਣੇ ਅੱਧਾ ਚਮਚਾ, ਇਹ ਵੀ ਲੈਣਾ ਕਾਂਜੀ ਨਾਲ ਹੈਗਾ। ਇਹ ਪਖੜੇ ਦਾ ਚੂਰਨ ਵੀ ਕਾਂਜੀ ਨਾਲ ਲੈਣਾ। ਨਹੀਂ ਤਾਂ ਜਿਹੜੇ ਸੰਦ ਦੇ ਬੀਜ ਹੁੰਦੇ ਉਹਨਾਂ ਦੇ ਤੁਸੀਂ ਆਪਣੇ ਇੱਕ ਚੁਟਕੀ ਬੱਕਰੀ ਦੇ ਦੁੱਧ ਨਾਲ ਲੈਣੀ ਹੈਗੀ। 2 ਹਫ਼ਤੇ ਖਾ ਕੇ ਦੇਖੋ, ਇਹਦੇ ਨਾਲ ਨਿਕਲ ਜੂਗੀ ਪੱਥਰੀ, ਪਿੱਤੇ ਦੀ ਪੱਥਰੀ ਜਿਹੜੀ ਹੁੰਦੀ। ਜਾਂ ਫਿਰ ਆਪਣੇ ਖਟਕਲ ਦੀ ਜੜ ਦਾ ਚੂਰਨ, ਇਹ ਅੱਧਾ ਚਮਚਾ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ 1 ਹਫ਼ਤਾ। ਜਾਂ ਫਿਰ ਫਾਲਸੇ ਦੀ ਜੜ ਦਾ ਚੂਰਨ ਜੇ ਤੁਹਾਨੂੰ ਮਿਲਦਾ ਹੈਗਾ ਤਾਂ ਉਹ ਤੁਸੀਂ ਅੱਧਾ ਚਮਚਾ ਤਾਜ਼ੇ ਪਾਣੀ ਨਾਲ ਲੈ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਬੱਚੇ ਦੇ ਰੈਸ਼ ਹੈਗੇ, ਉਹ ਆਪਣੇ ਲੋਸ਼ਨ ਮਿਲ ਜਾਂਦਾ ਜੀ ਇੱਥੇ ਬਣਿਆ ਬਣਾਇਆ, ਕੈਲੇਮਾਈਨ ਲੋਸ਼ਨ ਕਹਿੰਦੇ ਹੈਗੇ ਤੇ ਜ਼ਿੰਕ ਲੋਸ਼ਨ, ਇਹ ਇਕੱਠਾ ਵੀ ਮਿਲ ਜਾਂਦਾ ਹੈਗਾ। ਇੱਕ ਸ਼ੀਸ਼ੀ ਦੇ ਵਿੱਚੋਂ 2 ਵੀ ਮਿਲ ਜਾਂਦੇ ਹੈਗੇ। ਉਹ ਤੁਸੀਂ ਦੇਖ ਕੇ ਉੱਥੇ ਲੈ ਸਕਦੇ ਹੈਗੇ ਸਟੋਰ 'ਚੋਂ। ਨਹੀਂ ਤਾਂ ਜੇ ਤੁਹਾਨੂੰ ਅੱਡ ਵੀ ਮਿਲਦੇ ਹੈਗੇ ਤਾਂ ਤੁਸੀਂ 1 ਚਮਚਾ ਇਹਦਾ ਤੇ 1 ਚਮਚਾ ਇਹਦਾ ਮਿਕਸ ਜਿਹਾ ਕਰਕੇ ਕੌਲੀ 2 ਮਿਕਸ ਜੇ ਕਰਕੇ ਇਹ ਲਗਾ ਦੇ ਕਰੋ ਰੈਸ਼ ਵਾਸਤੇ। ਸਾਰਿਆਂ ਤੋਂ ਵਧੀਆ ਚੀਜ਼ ਹੈਗੀ ਜੀ ਇਹ ਬੱਚੇ ਦੇ ਰੈਸ਼ ਵਾਸਤੇ। ਨਹੀਂ ਤਾਂ ਇਕੱਲਾ ਓਲੀਵ ਆਇਲ ਵੀ ਲਗਾ ਸਕਦੇ ਨੇ, ਉਹ ਵੀ ਠੀਕ ਕਰ ਦਿੰਦਾ ਜੀ। ਜਾਂ ਫਿਰ ਨਹੀਂ ਤਾਂ ਮਿੱਠਾ ਸੋਡਾ ਪਾਣੀ ਪਾ ਕੇ ਉਹਦੇ ਨਾਲ ਸਾਫ਼ ਕਰਦੇ ਕਰੋ ਜਗ੍ਹਾ ਉੱਥੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਕੁਆਹ ਦਾ ਗੁੱਦਾ ਲੈਣਾ, ਕੁਆਹ ਦਾ। ਐਲੋਵੀਰਾ ਜੈਲ ਬਣੀ ਬਣਾਈ ਮਿਲ ਜਾਂਦੀ ਹੁਣ ਤਾਂ ਟਿਊਬਾਂ। ਐਲੋਵੀਰਾ ਜੈਲ ਲੈ ਕੇ ਉਹਦੇ ਵਿੱਚੋਂ ਤੁਸੀਂ ਵਿਟਾਮਿਨ ਈ ਦਾ ਉੱਥੇ ਕੈਪਸੂਲ ਮਿਲ ਜਾਂਦੇ ਜੀ ਬਣੇ ਕੈਪਸੂਲ, ਉਹਦੇ ਵਿੱਚੋਂ ਤੁਸੀਂ ਵਿਟਾਮਿਨ ਈ ਦਾ 1 ਕੈਪਸੂਲ ਬਣਾ ਲਓ ਆਪਣੇ ਕੁਆਹ ਦੀ ਜੈਲ ਦੇ ਵਿੱਚੋਂ ਮਿਕਸ ਕਰਕੇ, ਉਹ ਲਗਾ ਦਿਓ। ਉਹਦੇ ਨਾਲ ਸਾਰੇ ਰੈਸ਼ ਜਿਹੜੇ ਖਤਮ ਹੋ ਜਾਂਦੇ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਮੂੰਹ ਦੇ ਵਿੱਚੋਂ ਛਾਲੇ ਹੈਗੇ, ਉਹ ਉਹਨੇ ਮਗਾਂ ਤੇ ਸ਼ਹਿਦ ਮਿਕਸ ਕਰਕੇ, ਮਗਾਂ ਲੈ ਕੇ ਸ਼ਹਿਦ ਨਾਲ ਮਿਕਸ ਕਰਕੇ ਉਹਦੀ ਉਹ ਮੂੰਹ ਦੇ ਉੱਤੇ ਲਗਾਵੇ ਛਾਲਿਆਂ ਤੇ, ਉਹ ਹਟ ਜਾਂਦੇ ਛਾਲੇ ਉਹਦੇ ਨਾਲ। ਇਹਦੇ ਵਿੱਚੋਂ ਟਮਾਟਰ ਤੁਸੀਂ ਜ਼ਿਆਦਾ ਖਾ ਲਿਆ ਕਰੋ। ਜਾਂ ਫਿਰ ਛੋਟੀ ਹੱਡ ਮੂੰਹ ਪਾ ਕੇ ਤੁਸੀਂ ਉਹ ਚੂਸੀ ਚੱਲੋ, ਇਹਦੇ ਨਾਲ ਵੀ ਮੂੰਹ ਦੇ ਜਿਹੜੇ ਛਾਲੇ ਆ ਉਹ ਹਟ ਜਾਂਦੇ ਇਹਦੇ ਨਾਲ। ਜਾਂ ਫਿਰ ਤੁਸੀਂ 10 ਗ੍ਰਾਮ ਕੱਥਾ ਲੈਣਾ ਹੈਗਾ ਤੇ ਕਲਮੀ ਛੋਰਾ 3 ਗ੍ਰਾਮ ਲੈਣਾ ਹੈਗਾ। ਇਹਨਾਂ ਨੂੰ 2 ਪੀਸ ਕੇ ਇਕੱਠੇ ਕਰਕੇ 1 ਚੁਟਕੀ ਆਪਣੇ ਮੂੰਹ ਪਾ ਦੀ ਇਹ, ਫਿਰ ਉਹਨੇ ਮੂੰਹ ਪਾਣੀ ਜਾਂ ਥੁੱਕਦੇ ਕਰਿਓ। ਜਾਂ ਨਹੀਂ ਤਾਂ 10 ਗ੍ਰਾਮ ਤੁਸੀਂ ਕੱਥਾ ਲੈ ਲਓ, 10 ਗ੍ਰਾਮ ਸੁਪਾਰੀਆਂ ਲੈ ਲਓ। ਇਹਦੇ ਨਾਲ ਆਪਣੇ ਮੂੰਹਾਂ ਤੁਸੀਂ ਲਗਾ ਮੰਜਨ ਜਗ੍ਹਾ ਜਾਂ ਬੁਰਸ਼ ਨਾਲ ਲਗਾ ਲਿਆ ਕਰੋ। ਇਹ 2 ਫਾਇਦੇ ਕਰੂਗਾ। ਗਲੇ ਥਾਰੇ ਆਪਣੇ ਛਾਲਿਆਂ ਨੂੰ ਹਟਾਊਗਾ, ਗਲੇ ਮੂੰਹਾਂ ਥਾਰੇ ਕੋਈ ਦੰਦ ਹਿੱਲਦੇ ਹੋਵੇ, ਦੰਦਾਂ ਸੁੱਜਣ ਹੋਵੇ, ਦੰਦਾਂ 'ਤੇ ਖੂਨ ਆਉਂਦਾ ਹੋਵੇ, ਉਹ ਵੀ ਹਟਾ ਦਿੰਦਾ ਜੀ ਇਹਨਾਂ ਨੂੰ ਇਹ। ਫਿਰ ਕੱਚੇ ਦੁੱਧ ਦੀਆਂ ਕੋਲੀਆਂ ਖਾ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਰਹਿ ਗਏ ਅਗਲੇ ਹਫ਼ਤੇ ਸਹੀ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਓਕੇ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ।